ਪੰਜਾਬ ਅਤੇ ਸੰਘਰਸ਼ ਇਹ ਇਹਨਾਂ ਸ਼ਬਦਾਂ ਦੇ ਲਗਭਗ ਇੱਕੋ ਤਰ੍ਹਾਂ ਦੇ ਅਰਥ ਬਣ ਚੁੱਕੇ ਆ ਕਿਉਂਕਿ ਪੰਜਾਬ ਦਾ ਸਾਰਾ ਇਤਿਹਾਸ ਸੰਘਰਸ਼ਾਂ ਦੇ ਨਾਲ ਭਰਿਆ ਹੋਇਆ ਹੈ। ਅੱਜ ਵੀ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਵੱਡਾ ਕਿਸਾਨੀ ਸੰਘਰਸ਼ ਚੱਲ ਰਿਹਾ ਆ, ਜਿਸ ਦੇ ਉੱਤੇ ਇੱਕ ਵਾਰ ਫੇਰ ਸਾਰੀ ਦੁਨੀਆ ਦੀ ਨਜ਼ਰ ਬਣੀ ਹੋਈ ਆ। ਉਸ ਦੇ ਨਾਲ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਜਿਹੜੀ ਕਿ ਲੰਮੇ ਸੰਘਰਸ਼ਾਂ ਤੋਂ ਬਾਅਦ ਵੀ ਅੱਜ ਤੱਕ ਪੰਜਾਬ ਨੂੰ ਪੂਰੀ ਤਰ੍ਹਾਂ ਨਹੀਂ ਮਿਲੀ ਆ, ਤੇ ਉਸ ਰਾਜਧਾਨੀ ਦੇ ਵਿੱਚ ਇੱਕੋ ਇੱਕ ਵੱਡਾ ਅਦਾਰਾ ਜਿਹੜਾ ਉਸ ਰਾਜਧਾਨੀ ਦੇ ਉੱਤੇ ਪੰਜਾਬ ਦੇ ਦਾਅਵੇ ਨੂੰ ਪੁਖਤਾ ਕਰਦਾ ਆ, ਪ੍ਰਮਾਣਿਕ ਕਰਦਾ ਆ, ਉਹ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵੀ ਹੁਣ ਪੰਜਾਬ ਤੋਂ ਖੋਹਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਆ, ਚਾਰਾਜ਼ੋਈਆਂ ਆ, ਉਹ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ। ਪਰ ਇਹਨਾਂ ਕੋਸ਼ਿਸ਼ਾਂ ਦੇ ਖਿਲਾਫ ਵਿਦਿਆਰਥੀ ਡਟੇ ਹੋਏ ਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਪ੍ਰਬੰਧਕੀ ਢਾਂਚਾ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ, ਜਿਹੜਾ ਕਿ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਕੇਂਦਰ ਸਰਕਾਰ ਦਾ ਸਿੱਧਾ ਕੰਟਰੋਲ ਆ, ਉਹ ਨਹੀਂ ਹੋਣ ਦਿੰਦਾ, ਉਹ ਹੈ ਸੈਨੇਟ, ਜੋ ਇੱਥੋਂ ਦੀ ਪ੍ਰਬੰਧਕੀ ਬੋਡੀ ਆ। ਪਰ ਹੁਣ ਇਸ ਸਾਲ ਜਿਹੜੀ ਸੈਨੇਟ ਦੀ ਚੋਣ ਹੋਣੀ ਸੀ, ਕਿਉਂਕਿ ਸੈਨੇਟ ਵੋਟਾਂ ਦੇ ਰਾਹੀਂ ਚੁਣ ਕੇ ਤੇ ਕੁਛ ਐਕਸ ਓਫੀਸ਼ੀਓ ਮੈਂਬਰ ਹੁੰਦੇ ਆ, ਜਿਨ੍ਹਾਂ 'ਚ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਸਿੱਖਿਆ ਮੰਤਰੀ, ਇਸ ਤਰ੍ਹਾਂ ਦੇ ਨਾਲ ਇੱਕ ਸੈਨੇਟ ਜਿਹੜੀ ਆ ਉਹ ਪੂਰੀ ਬਣਦੀ ਆ, ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਡਿਸੀਜ਼ਨ ਮੇਕਿੰਗ ਬੋਡੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ। ਤੇ ਇਸ ਸੈਨੇਟ ਦੀ ਇਲੈਕਸ਼ਨ ਜੋ ਹੁੰਦੀ ਸੀ, ਜਿਹਦੇ ਰਾਹੀਂ ਇਹ ਸੈਨੇਟ ਚੁਣੀ ਜਾਂਦੀ ਆ, ਪਰ ਇਸ ਵਾਰ ਉਹ ਸੈਨੇਟ ਦੀ ਇਲੈਕਸ਼ਨ ਨਹੀਂ ਕਰਵਾਈ ਜਾ ਰਹੀ, ਕਿਉਂਕਿ ਇਲੈਕਸ਼ਨ ਕਰਾਉਣੀ ਹੁੰਦੀ ਆ ਭਾਰਤ ਦੇ ਉਪ ਰਾਸ਼ਟਰਪਤੀ ਦੇ ਹੁਕਮ ਦੇ ਨਾਲ ਇਹ ਇਲੈਕਸ਼ਨ ਹੋਣੀ ਹੁੰਦੀ ਆ, ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਚਾਂਸਲਰ ਆ ਉਹ ਭਾਰਤ ਦਾ ਉਪ ਰਾਸ਼ਟਰਪਤੀ ਹੁੰਦਾ ਆ। ਤੇ ਕਾਫੀ ਗੁੰਝਲਦਾਰ ਇਹ ਸਾਰਾ ਮਸਲਾ ਆ ਕਿ ਸੈਨੇਟ ਕੀ ਆ, ਕਿਵੇਂ ਜਿਹੜੀ ਕੇਂਦਰ ਆ ਉਸ ਦੀ ਦਖਲ ਕਿੰਨੀ ਕਾ ਪੰਜਾਬ ਯੂਨੀਵਰਸਿਟੀ ਦੇ ਵਿੱਚ, ਤੇ ਜੇ ਉਸ ਦੀ ਪੂਰੀ ਦਖਲ ਨਹੀਂ ਆ ਤਾਂ ਉਹ ਪੂਰੀ ਦਖਲ ਦੇ ਲਈ ਆਪਣਾ ਪੂਰਾ ਪ੍ਰਭਾਵ ਬਣਾਉਣ ਦੇ ਲਈ ਕੀ ਕਰ ਰਹੀ ਆ। ਤੇ ਜਿਹੜੇ ਵਿਦਿਆਰਥੀ ਉੱਥੇ ਲੜ ਰਹੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ, ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਇਹਨਾਂ ਵੱਲੋਂ ਬਣਾਇਆ ਗਿਆ ਆ, ਤੇ ਉਹਨਾਂ ਦਾ ਸੰਘਰਸ਼ ਕਿਸ ਚੀਜ਼ ਦੇ ਲਈ ਆ? ਕਿਉਂ ਉਹ ਇਹ ਗੱਲ ਕਹਿ ਰਹੇ ਆ ਕਿ ਲੜਾਈ ਮਹਿਜ਼ ਪੰਜਾਬ ਯੂਨੀਵਰਸਿਟੀ ਦੀ ਨਹੀਂ, ਇਹ ਲੜਾਈ ਪੰਜਾਬ ਦੀ ਆ, ਇਹ ਲੜਾਈ ਪੰਜਾਬ ਦੇ ਹੱਕਾਂ ਦੀ ਆ। ਤੇ ਇਹ ਗੱਲ ਉਹ ਕਿਉਂ ਕਹਿ ਰਹੇ ਨੇ? ਇਹਨਾਂ ਸਾਰੇ ਮਸਲਿਆਂ ਬਾਰੇ, ਇਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਇਸ ਦਾ ਫੋਲਟ ਲਾਈਨਸ ਸ਼ੋਅ ਦੇ ਵਿੱਚ। ਤੇ ਮੇਰੇ ਨਾਲ ਅੱਜ ਦੀ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਕਨਵੀਨਰ ਰਿਮਲਜੋਤ ਸਿੰਘ, ਜੋ ਵਿਦਿਆਰਥੀ ਜਥੇਬੰਦੀ ਸੱਥ ਦੇ ਆਗੂ ਨੇ। ਰਿਮਲਜੋਤ ਸਿੰਘ ਬਾਰੇ ਮੈਂ ਦੱਸ ਦਿਆਂ ਕਿ ਰਿਮਲਜੋਤ ਸਿੰਘ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਾਇਓ ਫਿਜ਼ਿਕਸ ਡਿਪਾਰਟਮੈਂਟ ਦੇ ਵਿੱਚੋਂ ਹੁਣੇ ਇਹਨਾਂ ਦੀ PhD ਪੂਰੀ ਹੋਈ ਆ, ਤੇ ਬਾਇਓ ਫਿਜ਼ਿਕਸ ਦੇ ਵਿੱਚ ਇਹਨਾਂ ਨੇ PhD ਕੀਤੀ ਆ। ਤੇ ਉਹ ਸਾਰੇ ਮੋਰਚੇ ਨੂੰ ਪੂਰੇ ਤੱਥਾਂ ਦੇ ਆਧਾਰ ਦੇ ਉੱਤੇ ਜਿਹੜਾ ਆ, ਜਿੱਦਣ ਤੋਂ ਇਹ ਮੋਰਚਾ ਸ਼ੁਰੂ ਹੋਇਆ, ਉਹਨਾਂ ਨੇ ਸਾਰੀ ਗੱਲਬਾਤ ਆਪਣੀ ਦੁਨੀਆ ਦੇ ਅੱਗੇ ਰੱਖੀ ਆ, ਸਾਰੇ ਪੰਜਾਬੀਆਂ ਦੇ ਅੱਗੇ ਰੱਖੀ ਆ। ਤੇ ਅੱਜ ਅਸੀਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸੰਘਰਸ਼ ਕੀ ਹੈ, ਕਿੱਥੇ ਪਹੁੰਚਿਆ ਹੋਇਆ ਤੇ ਇਹਦਾ ਭਵਿੱਖ ਕੀ ਹੈ। ਤੇ ਰਿਮਲਜੋਤ ਸਿੰਘ ਜੀ, ਮੈਂ ਤੁਹਾਨੂੰ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਰਿਮਲਜੋਤ ਸਿੰਘ, ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਜੀ, ਮਤਲਬ ਤੁਹਾਡੀ ਜਿਹੜਾ PhD ਦਾ ਥੀਸਿਸ ਆ ਉਹ ਸਬਮਿਟ ਹੋਇਆ, ਜਿੱਥੇ ਤੁਸੀਂ ਇੱਕ ਪਾਸੇ ਸੰਘਰਸ਼ ਕਰ ਰਹੇ ਹੋ, ਉੱਥੇ ਨਾਲ ਹੀ ਇਹ ਵੀ ਜਿਹੜੀ ਇੱਕ ਪ੍ਰਾਪਤੀ ਆ ਵੱਡੀ ਤੁਹਾਡੇ ਨਾਂ ਦੇ ਨਾਲ ਜੁੜੀ ਆ, ਅਸੀਂ ਵਧਾਈਆਂ ਦਿੰਦੇ ਹਾਂ ਤੁਹਾਨੂੰ ਇਹਦੇ ਲਈ। ਤੇ ਇਹ ਜਿਹੜਾ ਸੰਘਰਸ਼ ਆ, ਮਤਲਬ ਜਿਵੇਂ ਮੈਂ ਆਪਣੀ ਇੰਟਰੋਡਕਸ਼ਨ 'ਚ ਇਹ ਗੱਲ ਕਹੀ ਕਿ ਇਹ ਕੁਛ ਮਤਲਬ ਗੁੰਝਲਦਾਰ ਜਿਹਾ ਵੀ ਲੱਗਦਾ ਆ ਕਿ ਇੱਕ ਪਾਸੇ ਤੁਸੀਂ ਇਹ ਲੜਾਈ ਲੜ ਰਹੇ ਹੋ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਉੱਤੇ ਕੇਂਦਰ ਦਾ ਕਬਜ਼ਾ ਨਹੀਂ ਹੋਣ ਦੇਣਾ, ਤੇ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਕੇਂਦਰ ਦਾ ਆਲਰੇਡੀ ਕਬਜ਼ਾ ਆ, ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਆ ਉਹ, ਕਿਉਂਕਿ ਜਿਹੜਾ ਚਾਂਸਲਰ ਆ ਉਹ ਭਾਰਤ ਦਾ ਉਪ ਰਾਸ਼ਟਰਪਤੀ ਆ, ਤੇ ਜਿਹੜਾ ਕਿ ਕੇਂਦਰ ਦੇ ਮੁਤਾਬਕ ਫੈਸਲੇ ਕਰਦਾ ਆ, ਤੇ ਉਹ ਇਲੈਕਸ਼ਨ ਤੱਕ ਨਹੀਂ ਹੋਣ ਦੇ ਰਹੇ। ਮਤਲਬ ਇਹਦੇ ਨਾਲੋਂ ਵੱਧ ਕਬਜ਼ਾ ਹੋਰ ਕੀ ਹੋਵੇ। ਤਾਂ ਇਹ ਜਿਹੜੀ ਸਾਰੀ ਸਥਿਤੀ ਆ ਉੱਥੋਂ ਦੇ ਪ੍ਰਬੰਧਕੀ ਅਮਲ ਢਾਂਚੇ ਦੀ, ਉਹ ਇੱਕ ਵਾਰ ਜ਼ਰੂਰ ਥੋੜ੍ਹੇ ਜਿਹੇ ਮਤਲਬ ਸਾਡੇ ਦਰਸ਼ਕਾਂ ਨੂੰ ਥੋੜ੍ਹੇ ਸ਼ਬਦਾਂ 'ਚ ਦੱਸੋ, ਤਾਂ ਕਿ ਗੱਲ ਇਹ ਕਲੀਅਰ ਹੋ ਸਕੇ।
ਹਾਂਜੀ, ਮੈਂ ਨਾ ਤੁਹਾਨੂੰ ਮਤਲਬ ਬਰੀਫ ਜਿਹਾ ਪੂਰਾ ਦੱਸਦਾ ਵੀ ਸੈਨੇਟ ਕੀ ਚੀਜ਼ ਆ। ਪਹਿਲਾਂ ਤੇ ਮਤਲਬ ਯੂਨੀਵਰਸਿਟੀ ਜਦੋਂ ਬਣੀ ਆ ਵੀ 1882 ਵਿੱਚ, ਇਹ ਬਣੀ ਸੀਗੀ ਵੀ ਇਸ ਤੋਂ ਪਹਿਲਾਂ ਕਲਕੱਤੇ ਯੂਨੀਵਰਸਿਟੀ ਹੁੰਦੀ ਸੀਗੀ, ਮਦਰਾਸ ਯੂਨੀਵਰਸਿਟੀ ਹੁੰਦੀ ਸੀਗੀ, ਤੇ ਇੱਕ ਪੰਜਾਬ ਦੇ ਏਰੀਆ 'ਚ ਮੰਗ ਉੱਠੀ ਸੀਗੀ ਵੀ ਇਸ ਖਿੱਤੇ ਨੂੰ ਐਜੂਕੇਸ਼ਨ ਵਾਸਤੇ ਵੀ ਇੱਕ ਯੂਨੀਵਰਸਿਟੀ ਚਾਹੀਦੀ ਆ। ਤੇ ਜਿੱਦਾਂ ਅੱਜ ਦੀ ਹਕੂਮਤ ਕਰਦੀ ਆ, ਇਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਵੀ ਇਹ ਰਵੱਈਆ ਹੁੰਦਾ ਸੀਗਾ ਵੀ ਪੰਜਾਬ ਨੂੰ ਕੁਛ ਨਹੀਂ ਦੇਣਾ। ਤੇ ਉਸ ਲੇਕਿਨ ਖਿੱਤੇ ਵਾਸਤੇ ਇਹ ਪੰਜਾਬ ਦੇ ਸਿੱਖ ਸਰਦਾਰਾਂ ਵੱਲੋਂ, ਸਿਰਫ ਸਿੱਖ ਸਰਦਾਰਾਂ ਵੱਲੋਂ ਨਹੀਂ, ਪੰਜਾਬ ਦੇ ਲੋਕਾਂ ਵੱਲੋਂ ਆਪਦੀਆਂ ਜੇਬਾਂ 'ਚ ਪੈਸਾ ਖਰਚ ਕੇ ਯੂਨੀਵਰਸਿਟੀ ਜਿਹੜੀ ਵਸਾਈ ਗਈ ਸੀਗੀ। ਵੀ ਬੰਬੇ ਯੂਨੀਵਰਸਿਟੀ ਹੋ ਗਈ, ਕਲਕੱਤਾ ਯੂਨੀਵਰਸਿਟੀ ਹੋ ਗਈ, ਮਦਰਾਸ। ਉਸ ਤੋਂ ਬਾਅਦ ਚੌਥੀ ਯੂਨੀਵਰਸਿਟੀ ਜਿਹੜੀ ਭਾਰਤ ਉਦੋਂ ਦੀ ਬਣੀ ਸੀਗੀ, ਉਸ ਸਮੇਂ ਦੀ ਅੰਗਰੇਜ਼ਾਂ ਦੇ ਵੇਲੇ, ਉਹ ਪੰਜਾਬ ਯੂਨੀਵਰਸਿਟੀ ਸੀਗੀ। ਸੋ ਇਹ ਲੋਕਾਂ ਦਾ ਤੇ ਉਹਨਾਂ ਮਹਾਰਾਜਿਆਂ ਦਾ ਵਿਜ਼ਨ ਸੀਗਾ, ਕਿਉਂਕਿ ਇਹ ਸਰਕਾਰ ਨੇ ਨਹੀਂ ਬਣਾਈ, ਇਹ ਲੋਕਾਂ ਨੇ ਬਣਾਈ ਆ ਵੀ ਲੋਕ ਹੀ ਜਿਹੜੇ ਇਹਨੂੰ ਚਲਾਉਣ ਵੀ ਯੂਨੀਵਰਸਿਟੀ ਨੂੰ। ਇਸ ਕਰਕੇ ਜਿੱਥੇ ਤੇ ਮਤਲਬ ਬਾਕੀ ਯੂਨੀਵਰਸਿਟੀਆਂ ਸਰਕਾਰੀ ਤੰਤਰ ਹੇਠ ਚੱਲਦੀਆਂ ਸੀਗੀਆਂ, ਯੂਨੀਵਰਸਿਟੀ ਨੂੰ ਚਲਾਉਣ ਵਾਸਤੇ ਉਹਨਾਂ ਨੇ ਇੱਕ ਸੈਨੇਟ ਬੋਡੀ ਬਣਾਈ ਵੀ ਜਿਹੜੇ ਸੈਨੇਟਰ ਨੇ ਉਹਦੇ 'ਚ ਵੀ ਮੇਨ ਇੱਕ ਕੌਂਸਟੀਟੂਐਂਸੀ ਹੁੰਦੀ ਸੀ, ਗ੍ਰੈਜੂਏਟ ਕੌਂਸਟੀਟੂਐਂਸੀ, ਵੀ ਜਿਹੜੇ ਇੱਥੋਂ ਬੱਚੇ ਪੜ੍ਹਨਗੇ ਉਹੀ ਇਹਨੂੰ ਚਲਾਉਣਗੇ। ਵੀ ਪੜ੍ਹੇ ਲਿਖੇ ਲੋਕ ਹੀ ਜਿਹੜੇ ਇੱਥੋਂ ਪੜ੍ਹ ਕੇ ਉਹ ਇਹਨੂੰ ਸੁਚੱਜੇ ਢੰਗ ਨਾਲ ਚਲਾਉਣ ਤੇ ਸਰਕਾਰਾਂ ਦੇ ਉਹਦੇ ਤੋਂ ਬਾਹਰ ਰਵੇ। ਇਸ ਕਰਕੇ ਸੈਨੇਟ ਦੀ ਫਾਰਮੇਸ਼ਨ ਕੀਤੀ ਗਈ ਸੀਗੀ। ਸੋ ਸੈਨੇਟ ਜਿਹੜੀ ਉਦੋਂ ਦੀ ਚੱਲਦੀ ਹੁੰਦੀ ਆ 47 ਤੋਂ ਬਾਅਦ, ਜਦੋਂ ਯੂਨੀਵਰਸਿਟੀ ਮਤਲਬ ਇੱਥੇ ਆਈ ਆ ਲਾਹੌਰ ਤੋਂ ਬਾਅਦ, ਪਟੀਸ਼ਨ ਤੋਂ ਬਾਅਦ, ਤੇ ਸੈਨੇਟ ਉਵੇਂ ਬਰਕਰਾਰ ਰਹੀ ਆ। 91 ਮੈਂਬਰਾਂ ਦੀ ਸੈਨੇਟ ਉਦੋਂ ਤੋਂ ਲੈ ਕੇ ਹੁਣ ਤੱਕ ਉਦੋਂ ਦੀ ਸੀਗੀ। ਇਹਨੂੰ ਪਿਛਲੇ ਸਮੇਂ 'ਚ ਵੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਹੁਣ ਵੀ ਇਹਨੂੰ 4 ਸਾਲ ਬਾਅਦ ਜਿਹੜੀ ਆ ਐਤਕੀ ਭੰਗ ਕਰਨ ਦੀ ਕੋਸ਼ਿਸ਼। ਇਹ ਬਾਰ-ਬਾਰ ਹੋ ਕਿਉਂ ਰਿਹਾ ਆ? ਕਿਉਂਕਿ 47 'ਚ ਜਦੋਂ ਯੂਨੀਵਰਸਿਟੀ ਆਈ ਆ ਇੱਥੇ, 47 'ਚ ਇਹ ਸਟੇਟ ਐਕਟ ਦੇ ਥਰੂ ਐਸਟੈਬਲਿਸ਼ ਹੋਈ ਇੱਥੇ ਆਣ ਕੇ। ਇਹਦਾ ਜਿਹੜਾ ਮਤਲਬ ਗੌਰਮੈਂਟ ਜਿਹੜੀ ਇਹਦਾ ਕੈਲੰਡਰ ਹੈ, ਜਿੱਥੇ ਗੌਰਮੈਂਟ ਡਿਫਾਈਨ ਹੁੰਦੀ ਆ, ਉੱਥੇ ਗੌਰਮੈਂਟ ਮੀਨ ਪੰਜਾਬ ਗੌਰਮੈਂਟ ਲਿਖਿਆ ਹੁੰਦਾ ਸੀਗਾ। ਚਾਂਸਲਰ ਜਿਹੜਾ ਉਹ ਗਵਰਨਰ ਹੁੰਦਾ ਸੀਗਾ ਇਹਦਾ, ਜਿਹੜਾ ਕਿ ਪੰਜਾਬ ਦਾ ਪਹਿਲਾ ਜਿਹੜਾ ਪੰਜਾਬ ਦਾ ਇਹਦਾ ਚਾਂਸਲਰ ਸੀਗਾ, ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਉਹਨਾਂ ਦਾ ਨਾਮ ਸੀਗਾ। ਵੀ ਅੱਜ ਇਹ ਬੜਾ ਭਰਮ ਫੈਲਾਇਆ ਜਾਂਦਾ ਵੀ ਇਹ ਤਾਂ ਸ਼ੁਰੂ ਤੋਂ ਸੈਂਟਰ ਦੀ ਯੂਨੀਵਰਸਿਟੀ ਹੀ ਨਹੀਂ। ਇਹ 47 ਤੋਂ ਲੈ ਕੇ 66 ਤੱਕ ਸੈਂਟਰ ਦੀ ਪੰਜਾਬ ਦੀ ਯੂਨੀਵਰਸਿਟੀ ਰਹੀ ਆ। 66 'ਚ ਜਦੋਂ ਪੰਜਾਬ ਦੀ ਡਿਵੀਜ਼ਨ ਹੋਈ ਆ, ਜਦੋਂ 3 ਸਟੇਟਾਂ 'ਚ ਵੰਡਿਆ ਗਿਆ ਆ, ਉਦੋਂ ਬੜੀ ਚਲਾਕੀ ਨਾਲ ਸੈਂਟਰ ਨੇ ਕੀ ਕੀਤਾ ਆ ਵੀ ਜਿੱਦਾਂ ਜਿਹੜੀ ਪਾਲਿਸੀ ਉਹਨੇ ਪੂਰੇ ਪੈਨ ਇੰਡੀਆ ਫੋਲੋ ਕੀਤੀ ਆ, ਕਿਉਂਕਿ ਲਿੰਗੁਇਸਟਿਕ ਬੇਸ ਤੇ ਬਹੁਤ ਖਿੱਤੇ ਡਿਵਾਈਡ ਹੋਏ ਨੇ, ਉਵੇਂ ਪੰਜਾਬ ਨੂੰ ਹੋਇਆ। ਸਟਰਗਲ ਦੇ ਬਾਅਦ ਪੰਜਾਬ ਡਿਵਾਈਡ ਹੋਇਆ, ਪਰ ਬਾਕੀ ਥਾਂ ਇਹਨਾਂ ਨੇ ਇੱਕ ਐਕਟ ਬਣਾਇਆ ਸੀਗਾ, ਇੰਟਰਸਟੇਟ ਐਕਟ। ਉਹਦੇ 'ਚ ਕੀ ਆ ਵੀ ਜਦੋਂ ਕੋਈ ਖਿੱਤਾ ਡਿਵਾਈਡ ਹੁੰਦਾ ਆ ਤੇ ਉਹਦੇ 'ਚ ਮਤਲਬ ਵੀ ਪੁਰਾਣੇ ਜਿਹੜੇ ਇੰਸਟੀਟਿਊਸ਼ਨ ਕੰਮ ਕਰਦੇ ਨੇ ਉਹ ਕਿਵੇਂ ਕੰਮ ਕਰਨਗੇ, ਕਿੱਦਾਂ ਡਿਵਾਈਡ ਹੋਣਗੇ, ਉਹਦੇ ਲਈ ਇੰਟਰਸਟੇਟ ਐਕਟ ਬਣਾਇਆ ਸੀ। ਉਹਦੇ 'ਚ ਹਮੇਸ਼ਾ ਕੀ ਕੀਤਾ ਜਾਂਦਾ ਸੀ, ਜਿੱਦਾਂ ਪੰਜਾਬ ਦੇ ਕੇਸ 'ਚ 3 ਖਿੱਤੇ ਬਣੇ ਨੇ, ਵੀ ਪੰਜਾਬ ਤੋਂ ਹਿਮਾਚਲ ਤੇ ਹਰਿਆਣਾ ਬਣਿਆ, ਏਦਾਂ ਬੰਬੇ ਤੋਂ ਗੁਜਰਾਤ ਬਣਿਆ ਸੀਗਾ, ਮਹਾਰਾਸ਼ਟਰ ਤੋਂ ਗੁਜਰਾਤ, ਬਾਕੀ ਥਾਂ ਜਾਂ ਫਿਰ ਆ ਹੈਦਰਾਬਾਦ ਤੇ ਆਂਧਰਾ ਪ੍ਰਦੇਸ਼, ਤੇਲੰਗਾਨਾ ਜਿਹੜਾ ਬਣਿਆ। ਇਹ ਬਾਕੀ ਥਾਂ ਤੇ ਸੈਂਟਰ ਨੇ ਕੀ ਕੀਤਾ, ਇੰਟਰਸਟੇਟ ਐਕਟ ਦੇ ਥਰੂ ਵੀ ਜਦੋਂ ਪੇਰੈਂਟ ਖਿੱਤੇ 'ਚ ਜਿਹੜੀ ਯੂਨੀਵਰਸਿਟੀ ਹੋ ਗਈ ਜਾਂ ਹੋਰ ਜਿੰਨੇ ਵੀ ਬੋਡੀ ਕਾਰਪੋਰੇਟ ਹੁੰਦੇ ਸੀਗੇ, ਉਹ ਜਦੋਂ ਤੱਕ ਨਵੇਂ ਖਿੱਤੇ ਆਪਦੀ ਯੂਨੀਵਰਸਿਟੀ ਜਾਂ ਆਪਦੇ ਕਾਰਪੋਰੇਸ਼ਨ, ਇਲੈਕਟ੍ਰੀਕਲ ਕਾਰਪੋਰੇਸ਼ਨ ਲੈ ਲਓ, ਜਾਂ ਪੰਜਾਬ ਦੇ ਕੇਸ 'ਚ SGPC ਵੀ ਹੁੰਦੀ ਸੀਗੀ ਕਾਰਪੋਰੇਸ਼ਨ, ਵੀ ਉਹ ਜਦੋਂ ਤੱਕ ਨਵੇਂ ਖਿੱਤੇ ਆਪਦੇ ਬਣਾ ਨਹੀਂ ਲੈਂਦੇ, ਪੁਰਾਣਾ ਪੇਰੈਂਟ ਖਿੱਤਾ ਜਾਂ ਉਹ ਜਿਹੜਾ ਇੰਸਟੀਟਿਊਸ਼ਨ ਆ ਉਹ ਸਾਰਿਆਂ ਨੂੰ ਸਰਵ ਕਰਦਾ। ਪਰ ਹਮੇਸ਼ਾ ਹਰ ਇੱਕ ਥਾਂ ਤੇ ਉਹ ਡਿਫਾਈਨ ਹੁੰਦਾ ਸੀਗਾ ਵੀ ਗੁਜਰਾਤ ਨੇ ਜਦੋਂ 1.5 ਸਾਲ ਹੋ ਗਿਆ, ਜਾਂ ਉਸਮਾਨੀਆ ਯੂਨੀਵਰਸਿਟੀ ਹੈਦਰਾਬਾਦ 'ਚ ਹੁੰਦੀ ਹੈ, ਜਦੋਂ ਆਂਧਰਾ ਤੇ ਤੇਲੰਗਾਨਾ ਡਿਵਾਈਡ ਹੋਏ ਨੇ ਤੇ ਉਹ 1 ਸਾਲ ਦਾ ਪੀਰੀਅਡ ਸੀਗਾ ਵੀ ਉਹਨਾਂ ਨੇ ਆਪਦੀਆਂ ਯੂਨੀਵਰਸਿਟੀਆਂ ਬਣਾਉਣੀਆਂ। ਗੁਜਰਾਤ ਨੇ ਆਪਣੀ ਯੂਨੀਵਰਸਿਟੀ ਬਣਾਈ ਤੇ ਉਹ ਜਿਹੜੀ ਪੇਰੈਂਟ ਸਟੇਟ ਕੋ ਮਹਾਰਾਸ਼ਟਰ ਕੋ ਬੰਬੇ ਯੂਨੀਵਰਸਿਟੀ ਚਲ ਗਈ। ਤੇ ਉਦਾਂ ਹੀ ਉਸਮਾਨੀਆ ਯੂਨੀਵਰਸਿਟੀ ਜਿਹੜੀ ਆ ਵੀ ਹੈਦਰਾਬਾਦ ਤੇਲੰਗਾਨਾ 'ਚ ਪੈਂਦਾ ਸੀਗਾ ਤੇ ਪੇਰੈਂਟ ਸਟੇਟ ਕੋ ਚਲ ਗਈ। ਪਰ ਪੰਜਾਬ ਦੇ ਕੇਸ 'ਚ ਜਿਵੇਂ ਇਹਨਾਂ ਨੇ ਪਾਣੀਆਂ ਦੀ ਵੰਡ ਨੂੰ ਲੈ ਕੇ ਜਾਂ ਜਿਵੇਂ ਰਾਜਧਾਨੀ ਦੀ ਵੰਡ ਨੂੰ ਲੈ ਕੇ, ਉਵੇਂ ਹੀ ਰੋਲਾ ਜਿਹੜਾ ਇਹਨਾਂ ਨੇ ਯੂਨੀਵਰਸਿਟੀ ਦਾ ਰੱਖਿਆ। ਪੰਜਾਬ ਰੀਆਰਗੇਨਾਈਜੇਸ਼ਨ 1966 ਦੇ ਐਕਟ ਵਿੱਚ ਇਹਨਾਂ ਨੇ ਕਿਤੇ ਵੀ ਡਿਫਾਈਨ ਨਾ ਕੀਤਾ ਵੀ ਹਾਂ ਵੀ ਇਹ ਜਿਹੜਾ ਖਿੱਤਾ ਆ ਤਿੰਨੇ, ਮਤਲਬ ਪੰਜਾਬ ਯੂਨੀਵਰਸਿਟੀ ਤਿੰਨੇ ਖਿੱਤਿਆਂ ਨੂੰ ਕਿੰਨੇ ਸਮੇਂ ਤੱਕ ਜਿਹੜੀ ਆ ਵੀ ਸਰਵ ਕਰੂਗੀ। ਹੋਇਆ ਕਿ ਜਦੋਂ ਇਹ ਡਿਫਾਈਨ ਨਹੀਂ ਹੋਇਆ, ਚਲੋ ਉਸ ਤੋਂ ਬਾਅਦ ਇਹ ਗੱਲ ਬੜੀ ਅੰਡਰਸਟੂਡ ਸੀਗੀ ਵੀ ਹਾਂ ਜਦੋਂ ਨਵੇਂ ਖਿੱਤੇ ਆਪਦੀਆਂ ਯੂਨੀਵਰਸਿਟੀਆਂ ਬਣਾ ਲੈਣਗੀਆਂ, ਜਿਹੜਾ ਕਿ 1957 ਦਾ ਇੰਟਰਸਟੇਟ ਐਕਟ ਵੀ ਕਹਿੰਦਾ, ਜਦੋਂ ਉਹਨਾਂ ਨੇ ਆਪਣੇ ਨਵੇਂ ਬਣਾ ਲੈਣਗੇ ਤੇ ਪੇਰੈਂਟ ਕੋ ਚਲ ਜੂਗੀ। ਹੁਣ ਹਰਿਆਣੇ ਨੇ ਆਪਦੀ ਕੁਰੂਕਸ਼ੇਤਰ ਯੂਨੀਵਰਸਿਟੀ ਬਣਾਈ, ਉਹਨੇ ਪੰਜਾਬ ਯੂਨੀਵਰਸਿਟੀ ਤੋਂ ਸਾਰੇ ਕਾਲਜ ਹਟਾਏ ਆਪਣੇ, ਤੇ ਫੰਡਿੰਗ ਵੀ ਜਿਹੜੀ ਬੰਦ ਕੀਤੀ ਪੰਜਾਬ ਯੂਨੀਵਰਸਿਟੀ। ਇਵੇਂ ਹਿਮਾਚਲ ਨੇ ਸ਼ਿਮਲਾ ਬਣਾਈ, ਆਪਦੀ ਡੀਐਫਲੀਏਸ਼ਨ ਕੀਤੀ ਸਾਰੇ ਕਾਲਜਾਂ ਦੀ ਪੰਜਾਬ ਯੂਨੀਵਰਸਿਟੀ ਤੋਂ, ਤੇ ਫੰਡਿੰਗ ਵੀ ਬੰਦ ਕੀਤੀ। ਕਾਇਦੇ ਨਾਲ ਜਦੋਂ ਇਹ ਦੋਵੇਂ ਸਟੇਟਾਂ ਇੱਥੋਂ ਧਿਰ ਵਜੋਂ ਹਟ ਗਈਆਂ,
ਇੰਟਰ ਸਟੇਟ ਦਾ ਮਤਲਬ ਵੀ ਇਹ ਸੀਗਾ ਵੀ ਵਿਦਿਨ ਸਟੇਟਸ, ਤੇ ਜਦੋਂ 2 ਸਟੇਟਾਂ ਇਹਦੇ ਚੋਂ ਬਾਹਰ ਚਲ ਗਈਆਂ ਤਾਂ ਪੰਜਾਬ ਇੱਕ ਤੇ ਰਹਿ ਗਈ। ਇਹ ਪੰਜਾਬ ਨੂੰ ਚਲ ਜਾਣੀ ਚਾਹੀਦੀ ਸੀ, ਪਰ ਇਹ ਗਈ ਨਹੀਂ। ਪਰ ਇੱਕ ਨਾਲ ਉਦੋਂ ਡਿਵੀਜ਼ਨ ਦੇ ਨਾਲ ਇੱਕ ਤੇ ਜਿਹੜਾ ਟਾਈਮ ਪੀਰੀਅਡ ਡਿਫਾਈਨ ਨਹੀਂ ਕੀਤਾ, ਦੂਜਾ ਕੀ ਕੀਤਾ ਪੰਜਾਬ ਮਤਲਬ ਸੈਂਟਰ ਨੇ ਚਲਾਕੀ ਨਾਲ ਵੀ ਇਹਦੀ ਜਿਹੜੀ ਮੈਨੇਜਮੈਂਟ ਆ ਸਾਰੀ ਉਹਦੇ ਓਵਰਸੀ ਅਫੇਅਰਸ ਨੂੰ ਕੌਣ ਕਰੂਗਾ, ਸੈਂਟਰ। ਉਹਦੇ 'ਚ ਇਹਨਾਂ ਨੇ ਪੰਜਾਬ ਦੀ ਜਗ੍ਹਾ ਗੌਰਮੈਂਟ ਮੀਨਸ ਸੈਂਟਰ ਗੌਰਮੈਂਟ ਬਣਾਤਾ, ਤੇ ਦੂਜਾ ਜਿਹੜਾ ਇਹਨਾਂ ਨੇ ਮਤਲਬ ਗਵਰਨਰ ਜਿਹੜਾ ਉਹ ਚਾਂਸਲਰ ਜਿਹੜਾ ਸੀਗਾ ਗਵਰਨਰ ਦੀ ਜਗ੍ਹਾ ਵਾਈਸ ਪ੍ਰੈਜ਼ੀਡੈਂਟ ਬਣਾਤਾ। ਹੁਣ ਕੀ ਹੈ, ਸੈਨੇਟ ਇੱਕ ਬੋਡੀ ਸੀਗੀ ਜਿਹੜੀ ਇੱਕ ਇੰਡੀਪੈਂਡੈਂਟ ਬੋਡੀ ਆ, ਜਿਹੜੀ ਡਿਸੀਜਨ ਮੇਕਿੰਗ ਜਿਹੜੀ ਰੈਗੂਲਰ ਆ ਉਹ ਕਰਦੀ ਆ, ਪਰ ਓਵਰਸੀ ਕਰਨ ਲਈ ਫਿਰ ਜਿਹੜਾ ਉਹ ਸੈਂਟਰ ਲੱਗ ਗਿਆ, ਜੋ ਕਿ ਪਹਿਲਾਂ ਪੰਜਾਬ ਸਰਕਾਰ ਹੀ। ਹੁਣ ਤਾਈਓ ਅੱਜ ਦੇ ਟਾਈਮ ਤੇ ਇਹਨਾਂ ਨੂੰ ਇਲੈਕਸ਼ਨ ਵਾਸਤੇ ਪਰਮਿਸ਼ਨ ਲੈਣੀ ਪਹਿਲਾਂ ਤਾਂ ਗਵਰਨਰ ਕੋ ਜਾਂਦੀ ਹੁੰਦੀ ਸੀਗੀ, ਹੁਣ ਪਰਮਿਸ਼ਨ ਲਈ ਇਹਨਾਂ ਕੋ ਵਾਈਸ ਪ੍ਰੈਜ਼ੀਡੈਂਟ ਕੋ ਜਾਣਾ ਪੈਂਦਾ। ਹੋਇਆ ਕੀ ਆ, ਜਿਹੜੀ ਹੁਣ ਡਿਵੀਜ਼ਨ ਵੀ ਕੀਤੀ ਆ, ਜਦੋਂ ਬਾਕੀ ਸਟੇਟਾਂ ਵਾਪਸ ਹੋਈਆਂ ਨੇ, ਪਾਸੇ ਹਟੀਆਂ ਨੇ, ਤੇ ਉਹ ਜਿਹੜੇ ਉਹਨਾਂ ਦੇ ਨੁਮਾਇੰਦੇ ਹੁੰਦੇ ਸੀ ਸੈਨੇਟ 'ਚ, ਉਹ ਬੜੀ ਚਲਾਕੀ ਨਾਲ ਸੈਂਟਰ ਨੇ ਉਹਨਾਂ ਨੂੰ ਨੋਮੀਨੇਟਿਡ ਮੈਂਬਰ ਬਣਾਤਾ ਕਿ ਉਹ ਜਿਹੜੇ ਮੈਂਬਰ ਪਹਿਲਾਂ ਹਰਿਆਣੇ ਦਾ ਐਕਸ ਅਫੀਸਰ ਮੈਂਬਰ ਚੀਫ ਮਿਨਿਸਟਰ ਜਾਂ ਐਜੂਕੇਸ਼ਨ ਮਿਨਿਸਟਰ ਹੁੰਦਾ ਸੀ, ਹਿਮਾਚਲ ਦਾ ਹੁੰਦਾ ਸੀਗਾ, ਉਹ ਜਦੋਂ ਬਾਹਰ ਨਿਕਲੇ ਆ ਤੇ ਉਹ ਕਾਇਦੇ ਨਾਲ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਸੀ, ਉਹ ਸਾਰੇ ਚੱਕ ਕੇ ਇਹਨਾਂ ਨੇ ਨੋਮੀਨੇਟਿਡ, ਜੋ ਕਿ ਸੈਂਟਰ ਵੱਲੋਂ ਇਲੈਕਟ ਹੋ ਕੇ ਆਉਂਦੇ ਨੇ। ਵੀ ਇਸ ਤਰ੍ਹਾਂ ਸੈਨੇਟ ਦਾ ਬੈਲੈਂਸ ਵੀ ਵਿਗਾੜਿਆ ਗਿਆ। ਸੋ ਅੱਜ ਦੇ ਟਾਈਮ ਤੇ ਕਹਿਣ ਨੂੰ ਸੈਨੇਟ ਜਿਹੜੀ ਆ ਵੀ ਉਹ ਇੰਡੀਪੈਂਡੈਂਟ ਆ, ਪਰ ਉਹਦੇ 'ਚ ਪੰਜਾਬ ਦੀ ਦਾਅਵੇਦਾਰੀ ਜਿਹੜੀ ਆ ਸਿਰਫ ਸੈਨੇਟ ਦੇ ਥਰੂ ਜਿਹੜੇ ਇਲੈਕਟ ਹੋ ਕੇ ਗ੍ਰੈਜੂਏਟ ਹੁੰਦੇ ਸਿਰਫ ਉਹਦੇ ਥਰੂ ਰਹਿ ਗਈ ਆ। ਨਹੀਂ ਤੇ ਜਿੰਨੀ ਪਾਲਿਸੀ ਆ ਉਹਦੇ 'ਚ ਸਰਵਿਸਿਜ਼ ਰੂਲ ਤੁਸੀਂ ਲਾ ਲਓ ਜਾਂ ਰਿਜ਼ਰਵੇਸ਼ਨ ਪਾਲਿਸੀ ਲਾ ਲਓ, ਉਹ ਸਾਰੀ ਸੈਂਟਰ ਜਿਹੜਾ ਆਪਦੇ ਨੋਮੀਨੇਟਿਡ ਮੈਂਬਰ ਦੇ ਥਰੂ, ਤੇ ਜਿਹੜਾ ਐਕਟ ਦੇ ਵਿੱਚ ਓਵਰਸੀ ਅਫੇਅਰ ਲਿਖ ਰਿਹਾ ਉਹਦੇ ਥਰੂ ਸੈਂਟਰ ਜਿਹੜਾ ਉਹ ਚਲਾ ਰਿਹਾ। ਬਿਲਕੁਲ ਰੇਮਨ, ਬੜੀ ਤੁਸੀਂ ਵਿਸਥਾਰ 'ਚ ਮਤਲਬ ਬੜੇ ਥੋੜੇ ਸਮੇਂ 'ਚ ਸਾਰੀ ਇਹ ਜਾਣਕਾਰੀ ਦਿੱਤੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਆ, ਉਹ ਇੱਕ ਮਤਲਬ ਉਹ ਸਮੱਸਿਆਵਾਂ ਦੀ ਜੜ ਆ। ਵੀ ਉਹਦੇ ਵਿੱਚ ਜਿਹੜੀ ਸ਼ਬਦਾਵਲੀ ਲਿਖੀ ਗਈ, ਮਤਲਬ ਕਿ ਜਾਂ ਤਾਂ ਪੰਜਾਬ ਦੇ ਲੀਡਰ, ਸਾਰੀ ਪੰਜਾਬ ਦੀ ਬਿਊਰੋਕ੍ਰੇਸੀ ਉਦੋਂ ਬੇਈਮਾਨ ਇੰਨੀ ਜ਼ਿਆਦਾ ਸੀ ਕਿ ਉਹਨਾਂ ਨੇ ਸਾਰਾ ਕੁਛ ਪਤਾ ਹੋਣ ਦੇ ਬਾਵਜੂਦ ਉਹਦੇ ਤੇ ਕੋਈ ਕੁਐਸਚਨ ਨਹੀਂ ਰੇਜ਼ ਕੀਤੇ, ਜਾਂ ਫਿਰ ਅਸੀਂ ਕਹੀਏ ਵੀ ਉਹ ਮੂਰਖ ਅਨਪੜ੍ਹ ਸੀ ਕਿ ਮਤਲਬ ਜਿਹੜੀ ਇੰਡੀਆ ਦੀ ਸੈਂਟਰਲ ਗਵਰਨਮੈਂਟ ਆ, ਕਿ ਉਹਨੇ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ ਸਾਰੀਆਂ ਤਾਕਤਾਂ ਪੰਜਾਬ ਦੀਆਂ ਜਿਹੜੀਆਂ ਆ ਉਹ ਆਪਣੇ ਕੋਲ ਰੱਖ ਲਈਆਂ। ਮਤਲਬ ਅਸੀਂ ਰਾਜਧਾਨੀ ਦਾ ਮਸਲਾ ਦੇਖੀਏ, ਉਹ ਵੀ ਇਹੀ ਸਥਿਤੀ ਬਣੀ ਹੋਈ ਆ ਵੀ ਉਦੋਂ ਤੋਂ ਲੈ ਕੇ ਮਤਲਬ ਅੱਜ ਤੱਕ ਨਾ ਤਾਂ ਉੱਥੇ ਹੁਣ ਹਰਿਆਣੇ ਦੀ ਸੀ ਆ, ਨਾ ਹਿਮਾਚਲ ਦੀ, ਨਾ ਪੰਜਾਬ ਦੀ, ਉਹ ਸੈਂਟਰ ਉੱਤੇ ਕਾਬਜ ਹੋ ਕੇ ਬੈਠ ਗਿਆ। ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਆ ਵੀ ਉਹ ਸਾਰੇ ਮਾਮਲੇ ਦੇ ਵਿੱਚ ਕੋਈ ਸਟੇਟ ਦੀ ਕੋਈ ਸੇ ਨਹੀਂ ਹੈ, ਉਹਦੇ ਤੇ ਵੀ ਸੈਂਟਰ ਕਾਬਜ ਹੋ ਕੇ ਬੈਠ ਗਿਆ। ਬੀਬੀਐਮਬੀ ਦੀ ਗੱਲ ਕਰੀਏ, ਉਹਦੇ ਤੇ ਵੀ ਸੈਂਟਰ ਕਾਬਜ ਹੋ ਕੇ ਬੈਠ ਗਿਆ। ਪਰ ਇਹਨਾਂ ਦੀ ਜੜ ਲੱਗਦੀ ਹੈ ਪੰਜਾਬ ਰੀਆਰਗਨਾਈਜੇਸ਼ਨ ਐਕਟ 'ਚ। ਤਾਂ ਜਿਹੜਾ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਕੋਈ ਸਟਰਗਲ ਇਸ ਟਾਈਮ ਨਾ ਪਾਣੀ ਵਾਲੇ ਮਸਲੇ ਤੇ ਨਾ ਕੋਈ, ਪਰ ਵਿਦਿਆਰਥੀ ਜਿੱਥੇ ਬੈਠੇ ਆ ਵੀ ਉਹਨਾਂ ਨੇ ਜਿਹੜੀ ਨਬਜ਼ ਤੁਸੀਂ ਫੜੀ ਹੈ ਸਾਰੇ ਮਾਮਲੇ ਦੀ, ਤੇ ਤੁਸੀਂ ਉਹਦੇ ਤੇ ਲੜ ਰਹੇ ਹੋ ਕਿ ਅਸੀਂ ਸੈਨੇਟ ਜਿਹੜੀ ਆ ਉਹ ਨਹੀਂ ਜਾਣ ਦੇਣੀ ਆ, ਕਿ ਅਸੀਂ ਸੈਂਟਰ ਦਾ ਇਹਦੇ ਤੇ ਕਬਜ਼ਾ ਨਹੀਂ ਹੋਣ ਦੇਣਾ। ਤੁਸੀਂ ਹੁਣ ਇਹ ਗੱਲ ਕਹਿ ਰਹੇ ਹੋ ਕਿ ਸੈਂਟਰ ਇਹਨੂੰ ਅਫੇਅਰਸ ਨੂੰ ਰਨ ਕਰ ਰਿਹਾ, ਉਹਨੇ ਕਾਗਜ਼ਾਂ ਦੇ ਵਿੱਚ ਇਹ ਸਾਰਾ ਕੁਝ ਕਰ ਲਿਆ ਹੋਇਆ। ਇਹਦਾ ਹੱਲ ਕੀ ਆ ਫਿਰ? ਜਿਹੜੀ ਤੁਹਾਡੀ ਸਟਰਗਲ ਆ, ਤੁਸੀਂ ਕਹਿ ਰਹੇ ਹੋ ਵੀ ਸੈਨੇਟ ਦੇ ਇਲੈਕਸ਼ਨ ਕਰਾਓ। ਮਤਲਬ ਸੈਨੇਟ ਦੇ ਇਲੈਕਸ਼ਨ ਕਰਾਉਣ ਤੋਂ ਬਾਅਦ, ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਸੈਨੇਟ ਤਾਂ ਫੇਰ ਵੀ ਸੈਂਟਰ ਦੇ ਥੱਲੇ ਹੀ ਆ। ਮਤਲਬ ਸੈਂਟਰ ਨੇ ਉਹਦੇ 'ਚ ਆਪਣਾ ਜਿਹੜਾ ਤਵਾਜ਼ਨ ਆ ਉਹ ਨੋਮੀਨੇਟਿਡ ਮੈਂਬਰਸ ਦੇ ਰਾਹੀਂ ਮਤਲਬ ਉਹ ਉਸ ਹਿਸਾਬ ਨਾਲ ਸੈੱਟ ਕਰ ਲਿਆ ਵੀ ਸੈਂਟਰ ਸਭ ਤੋਂ ਵੱਧ ਪਾਵਰਫੁਲ ਅਥਾਰਟੀ ਆ। ਫਿਰ ਤੁਹਾਡੀ ਸਟਰਗਲ ਦਾ ਮਕਸਦ ਕੀ ਆ? ਹਾਂ, ਇਹੀ ਅਸੀਂ ਬਾਰ-ਬਾਰ ਬੱਚਿਆਂ ਨੂੰ ਖਾਸ ਕਰ ਪੰਜਾਬ ਦੇ ਲੋਕਾਂ ਵਾਸਤੇ, ਉੱਥੇ ਦੇ ਬੱਚਿਆਂ ਨੂੰ ਵੇਖੋ, ਸੈਨੇਟ ਇੱਕ ਹੈਗੀ, ਸੈਨੇਟ ਦੇ ਹੋਰ ਵੀ ਸੈਨੇਟ ਇੱਕ ਤੇ ਆਟੋਨਮਸ ਬੋਡੀ ਹੋਣ ਕਰਕੇ ਉਹਦੇ ਹੋਰ ਬੜੇ ਬੈਨੀਫਿਟ ਨੇ। ਇੱਕ ਤੇ ਸੈਨੇਟ ਜਿਹੜੀ ਆ ਉਹਨੇ ਸੈਂਟਰਲਾਈਜੇਸ਼ਨ ਤੇ ਪ੍ਰਾਈਵੇਟਾਈਜੇਸ਼ਨ ਨੂੰ ਬਹੁਤ ਰੋਕ ਕੇ ਰੱਖਿਆ, ਕਿਉਂਕਿ ਜਦੋਂ ਸਰਕਾਰਾਂ ਦੇ ਹੱਥ ਹੁੰਦਾ ਆ, ਜਦੋਂ ਉਹਨਾਂ ਦੀ ਬੈਂਕਰਪਸੀ ਆ, ਤੇ ਉਹ ਸਾਰਾ ਭਾਰ ਜਿਹੜਾ ਬੱਚਿਆਂ ਤੇ ਪਾ ਦਿੰਦੇ ਆ, ਕਿਉਂਕਿ ਸੈਨੇਟ ਇਲੈਕਟ ਹੋ ਕੇ ਆਉਣੀ ਆ, ਵੋਟਾਂ ਉੱਥੇ ਬੱਚਿਆਂ ਨੇ ਪਾਉਣੀਆਂ ਨੇ ਜਿਹੜੇ ਇੱਥੋਂ ਪੜ੍ਹ ਕੇ ਗਏ ਨੇ, ਤੇ ਉਹ ਚੈੱਕ ਐਂਡ ਬੈਲੈਂਸ ਰਹਿੰਦਾ। ਇਸ ਕਰਕੇ ਫੀਸਾਂ ਦਾ ਬੜਾ ਉਹਦੇ ਤੇ ਰੈਗੂਲੇਸ਼ਨ ਰਹਿੰਦੀ ਆ। ਸੋ ਇਸ ਮਸਲਿਆਂ ਕਰਕੇ ਬੱਚੇ ਤੇ ਇਸ ਗੱਲ ਨੂੰ ਸਮਝਦੇ ਨੇ ਵੀ ਸੈਨੇਟ ਉਸ ਕੰਮਾਂ ਕਰਕੇ ਜ਼ਰੂਰੀ ਆ। ਪਰ ਸਾਨੂੰ ਜਿਹੜਾ ਲੱਗਦਾ, ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਵੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵਿੱਚ 12 ਤੋਂ 14 ਜਥੇਬੰਦੀਆਂ ਨੇ ਸਮਰਥਨ ਕਰ ਰਹੀਆਂ ਸੱਥ ਨੂੰ, ਪਰ ਉਹਦੇ 'ਚ ਸੱਥ ਦਾ ਇਹ ਕਹਿਣਾ ਆ ਵੀ ਇਹਦਾ ਹੱਲ ਇਕੱਲਾ ਸੈਨੇਟ ਨੂੰ ਬਹਾਲ ਕੀਤਿਆਂ ਨਹੀਂ ਹੋਣਾ, ਕਿਉਂਕਿ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਉਹਦਾ ਸਟਰਕਚਰ ਆ। ਕਿਉਂਕਿ ਇਹਦੀ ਮਿਸਾਲ ਅਸੀਂ ਪਹਿਲਾਂ ਵੀ ਵੇਖ ਚੁੱਕੇ, ਅੱਜ ਤੋਂ 4 ਸਾਲ ਪਹਿਲਾਂ ਵੀ
ਇਸੇ ਤਰ੍ਹਾਂ ਹੀ ਇਹਨਾਂ ਨੇ ਸੈਂਟਰ ਨੇ ਕੋਸ਼ਿਸ਼ ਕੀਤੀ ਸੀਗੀ, ਉਦੋਂ ਕੋਵਿਡ ਦਾ ਬਹਾਨਾ ਮਾਰਿਆ ਸੀਗਾ, ਕੋਵਿਡ ਕਰਕੇ 1 ਸਾਲ ਇਲੈਕਸ਼ਨਾਂ ਡਿਲੇ ਕੀਤੀਆਂ ਸੀਗੀਆਂ, ਤਾਂ ਉਦੋਂ ਵੀ ਆਪਾਂ ਇਹ ਸਟਰਗਲ ਕੀਤੀ ਵੀ ਸੈਨੇਟ ਨੂੰ ਬਚਾਈਏ। ਤੇ ਪਰ ਜੇ ਕੱਲੀ ਸੈਨੇਟ ਬਚਾਉਣਾ ਪੰਜਾਬ ਦੀ ਦਾਅਵੇਦਾਰੀ ਨਹੀਂ ਬਚਦੀ, ਉਹ ਮੂਵਮੈਂਟ ਬੜੀ ਲੰਬੀ ਹੋਈ, ਕਿਸਾਨਾਂ ਦਾ ਸਟਰਗਲ ਵੀ ਚੱਲ ਰਿਹਾ ਸੀ ਤੇ ਬਹੁਤ ਸਿੰਗਰ ਆਏ, ਪੋਲੀਟੀਸ਼ੀਅਨ ਆਏ ਤੇ ਅਸੀਂ ਸੈਨੇਟ ਬਚਾ ਲਈ ਪਿਛਲੀ ਵਾਰ 4 ਸਾਲ ਪਹਿਲਾਂ। ਪਰ ਅੱਜ ਫੇਰ ਉਹ ਕ੍ਰਾਈਸਿਸ ਖੜਿਆ। ਉਹ ਕ੍ਰਾਈਸਿਸ ਕਿਉਂ ਖੜਿਆ ਕਿ ਕੱਲਾ ਸੈਨੇਟ ਬਚਾਇਆ ਇਹਦਾ ਹੱਲ ਨਹੀਂ, ਇਹਦਾ ਹੱਲ ਹੈ ਜਿਹੜਾ ਯੂਨੀਵਰਸਿਟੀ ਦਾ ਸਟੇਟਸ ਹੈ ਇੰਟਰ ਸਟੇਟ ਬੋਡੀ ਕਾਰਪੋਰੇਟ, ਉਹਨੂੰ ਖਤਮ ਕੀਤਾ ਇਹਦਾ ਹੱਲ ਹੁੰਦਾ। ਕਿਉਂਕਿ ਇੰਟਰ ਸਟੇਟ ਬੋਡੀ ਕਾਰਪੋਰੇਟ ਹੀ ਸੈਂਟਰ ਨੂੰ ਪਾਵਰ ਦੇ ਰਿਹਾ ਵੀ ਇਹਦੇ ਅਫੇਅਰ ਨੂੰ ਜਦੋਂ ਮਰਜ਼ੀ ਜਿਹੜਾ ਤੁਸੀਂ ਕੰਟਰੋਲ ਕਰ ਲਓ। ਮਤਲਬ ਅੱਜ ਸੈਂਟਰ ਚਾਹਵੇ, ਭਾਵੇਂ ਹਾਈਐਸਟ ਗਵਰਨਿੰਗ ਬੋਡੀ ਸੈਨੇਟ ਆ, ਪਰ ਅੱਜ ਸੈਂਟਰ ਚਾਹਵੇ ਤਾਂ MHRD ਦੇ ਥਰੂ ਨੋਟੀਫਾਈ ਕਰਕੇ ਯੂਨੀਵਰਸਿਟੀ ਵਿੱਚ ਕੋਈ ਵੀ ਚੇਂਜ ਲਿਆ ਸਕਦਾ, ਜੋ ਕਿ ਉਹ ਅੱਜ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਸਟਰਗਲ ਦਾ ਨਤੀਜਾ ਹੀ ਆ ਕਿ ਉਹ ਰੁਕੇ ਹੋਏ ਆ, ਨਹੀਂ ਤੇ ਇਸ ਤੋਂ ਪਹਿਲਾਂ ਉਹਨਾਂ ਨੇ 18-20 ਅਕਤੂਬਰ ਨੂੰ ਬੋਰਡ ਆਫ ਗਵਰਨੈਂਸ ਲਾਉਣ ਦੀ ਤਿਆਰੀ ਕਰ ਲਈ ਸੀਗੀ ਜਦੋਂ ਅਸੀਂ ਇਹ ਧਰਨਾ ਲਾਇਆ। ਤੇ ਯੂਨੀਵਰਸਿਟੀ ਦਾ ਹਰ ਇੱਕ ਸੈਕਸ਼ਨ ਇਹ ਮੰਨ ਚੁੱਕਿਆ ਸੀਗਾ ਵੀ ਇਹ ਤੇ ਖਤਮ ਕਹਾਣੀ, ਵੀ ਯੂਨੀਵਰਸਿਟੀ ਜਿਹੜੀ ਸਾਡੇ ਹੱਥੋਂ ਗਈ, ਪੰਜਾਬ ਦੇ ਹੱਥੋਂ ਗਈ। ਸੋ ਇਹ ਸਟਰਗਲ ਕਰਕੇ ਬੋਰਡ ਆਫ ਗਵਰਨੈਂਸ ਤੇ ਨਹੀਂ ਆਇਆ, ਪਰ ਉਸ ਤੋਂ ਬਾਅਦ ਹੁਣ ਇਹ ਕੀ ਕੋਸ਼ਿਸ਼ ਕਰ ਰਹੇ ਆ ਵੀ 2.5 ਮਹੀਨੇ ਹੋ ਗਏ ਸਾਨੂੰ ਬੈਠੇ ਨੂੰ ਵੀ ਆਪਾਂ ਰਿਫਾਰਮ ਚਾਹੁੰਦੇ ਆ। ਰਿਫਾਰਮ ਵੀ ਉਹ ਇਹੋ ਜਿਹੇ ਕਰ ਰਹੇ ਨੇ ਵੀ ਜਿਹਦੇ ਨਾਲ ਸੈਂਟਰ ਦਾ ਹੀ ਕਬਜ਼ਾ ਇਹਦੇ ਤੇ ਰਵੇ। ਸੋ ਇਹਦਾ ਹੱਲ ਕੀ ਆ ਵੀ ਸੈਨੇਟ ਕੱਲੀ ਬਚਾਇਆ ਨਹੀਂ, ਇਹ ਯੂਨੀਵਰਸਿਟੀ ਦਾ ਸਟੇਟਸ ਇੰਟਰ ਸਟੇਟ ਉਹ ਖਤਮ। ਔਰ ਉਹਦੇ ਲਈ ਅਸੀਂ ਕਹਿੰਦੇ ਆ ਵੀ ਜਿਹੜਾ ਇੰਟਰ ਸਟੇਟ ਐਕਟ 1957 ਇੰਡੀਆ ਦਾ, ਉਹ ਇਹ ਪਾਵਰ ਦਿੰਦਾ ਆ ਆਪਣੀ ਸਟੇਟ ਦੀ ਵਿਧਾਨ ਸਭਾ ਨੂੰ ਵੀ ਕਿਸੇ ਵੀ ਐਗਜ਼ਿਸਟਿੰਗ ਇੰਟਰ ਸਟੇਟ ਨੂੰ ਜਾਂ ਮੋਡੀਫਾਈ ਕਰਨ ਵਾਸਤੇ, ਉਹਦੇ ਚ ਚੇਂਜਸ ਕਰਨ ਵਾਸਤੇ, ਜਾਂ ਉਸ ਸਟਰਕਚਰ ਨੂੰ ਡਿਸੋਲਵ ਕਰਨ ਵਾਸਤੇ ਜਿਹੜਾ ਸਟੇਟ ਆ ਉਹ ਆਪਦੇ ਵਿਧਾਨ ਸਭਾ 'ਚ ਮਤਾ ਲਿਆ ਸਕਦੀ ਆ, ਉਹ ਕੇਸ ਬਣਾ ਕੇ ਸੈਂਟਰ ਨੂੰ ਭੇਜ ਸਕਦੇ। ਸੋ ਇਹ ਅਸੀਂ ਮਤਲਬ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਾਂ ਤੇ ਸਰਕਾਰ ਨੂੰ ਵੀ ਬਾਰ-ਬਾਰ ਇਹ ਕਹਿ ਰਹੇ ਹਾਂ ਵੀ ਤੁਸੀਂ ਐਟਲੀਸਟ ਆਪਦੀ ਵਿਧਾਨ ਸਭਾ 'ਚ ਮਤਾ ਤੇ ਲੈ ਕੇ ਆਓ। ਹੁਣ ਹੁੰਦਾ ਕੀ ਆ, ਪਿਛਲੀ ਵਾਰ ਵੀ ਰੌਲਾ ਪੈ ਗਿਆ ਜੀ, ਪੰਜਾਬ ਤੋਂ ਦਾਵਾ ਲੈ ਚੱਲੇ ਆ ਜੀ, ਯੂਨੀਵਰਸਿਟੀ ਲੈ ਚੱਲੇ, ਰੌਲਾ ਪਿਆ, ਸੈਨੇਟ ਬਹਾਲ ਹੋ ਗਈ। ਉਸ ਤੋਂ ਬਾਅਦ ਫਿਰ 22 ਚ ਗੱਲ ਹੋਈ ਜਦੋਂ ਹਾਈ ਕੋਰਟ ਨੇ ਕਿਹਾ ਵੀ ਆਬਜ਼ਰਵੇਸ਼ਨ ਦਿੱਤੀ ਵੀ ਯੂਨੀਵਰਸਿਟੀ ਨੂੰ ਜਿਹੜਾ ਸੈਂਟਰਲਾਈਜ਼ ਕਰ ਦੇਣਾ ਚਾਹੀਦਾ, ਉਦੋਂ ਵੀ ਰੌਲਾ ਪਿਆ। ਉਦੋਂ ਵੀ ਆਮ ਆਦਮੀ ਨੇ ਉੱਥੇ ਖੜ ਕੇ ਆਪਦੀ ਵਿਧਾਨ ਸਭਾ 'ਚ ਪੰਜਾਬ ਦੀ 'ਚ ਇਹ ਗੱਲ ਕਹਿਤੀ ਵੀ ਜੀ ਇਹ ਯੂਨੀਵਰਸਿਟੀ ਪੰਜਾਬ ਦੀ ਆ, ਇਹ ਅਸੀਂ ਸੈਂਟਰ ਨੂੰ ਨਹੀਂ ਜਾਣ ਦਿੰਦੇ। ਪਰ ਸਿਰਫ ਰੈਜ਼ੋਲੂਸ਼ਨ ਲਾ ਕੇ ਇਹ ਗੱਲ ਕਹਿਣ ਦੇਣਾ ਕਿ ਯੂਨੀਵਰਸਿਟੀ ਪੰਜਾਬ ਦੀ ਹੋ ਜਾਊਗੀ, ਕਾਗਜ਼ਾਂ 'ਚ ਤੇ ਨਹੀਂ ਨਾ ਉਹ ਗੱਲ ਹੋ ਰਹੀ। ਕਾਗਜ਼ਾਂ 'ਚ ਤੇ ਇਹਦਾ ਸਟੇਟਸ ਅੱਜ ਵੀ ਇੰਟਰ ਸਟੇਟ ਆ। ਹਾਂ, ਜੇ ਤੁਹਾਡੀ ਨੀਤ 'ਚ ਕੋਈ ਖੋਟ ਨਹੀਂ, ਜੇ ਤੁਸੀਂ ਚਾਹੁੰਦੇ ਹੋ ਵੀ ਸਿਰਫ ਗੱਲਾਂ 'ਚ ਯੂਨੀਵਰਸਿਟੀ ਪੰਜਾਬ ਦੀ ਨਹੀਂ, ਇਹ ਵਾਕਿਆ ਪੰਜਾਬ ਦੀ ਹੋਵੇ, ਤਾਂ ਤੁਸੀਂ ਲਿਆਓ। ਅੱਜ ਤੁਹਾਡੇ ਕੋਲ ਪਾਵਰ ਹੈਗੀ ਆ, ਤੁਸੀਂ ਆਪਦੀ, ਅੱਜ ਤੁਹਾਡੇ ਕੋਲ ਮੈਜੋਰਿਟੀ ਵੀ ਹੈਗੀ ਆ, 91 ਮੈਂਬਰ ਤੁਹਾਡੇ ਉੱਥੇ ਹੈਗੇ ਨੇ ਲਗਭਗ MLA, ਲਿਆ ਕੇ ਮਤਾ ਪਾਸ ਕਰੋ ਵੀ ਹਾਂ ਯੂਨੀਵਰਸਿਟੀ ਦਾ ਜਿਹੜਾ ਇੰਟਰ ਸਟੇਟ ਹੈ ਸਟਰਕਚਰ ਡਿਸੋਲਵ ਹੋਣਾ ਚਾਹੀਦਾ। ਵੀ ਕੀ ਕਾਰਨ ਹੈ ਵੀ 1947 ਤੋਂ ਪਹਿਲਾਂ ਦੀ ਮਦਰਾਸ ਯੂਨੀਵਰਸਿਟੀ, ਕਲਕੱਤਾ ਯੂਨੀਵਰਸਿਟੀ, ਬੰਬੇ ਯੂਨੀਵਰਸਿਟੀ ਅੱਜ ਦੇ ਟਾਈਮ ਤੇ ਸਟੇਟ ਯੂਨੀਵਰਸਿਟੀਆਂ ਨੇ, ਤੇ ਪੰਜਾਬ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਕਿਉਂ ਨਹੀਂ ਆ? ਇੰਟਰ ਸਟੇਟ 'ਚ ਕੋਈ ਧਿਰ ਨਹੀਂ ਹੈਗੀ ਤੇ ਫਿਰ ਪੰਜਾਬ ਕਿਉਂ ਨਹੀਂ ਹੈਗਾ? ਚੰਡੀਗੜ੍ਹ ਦੇ ਮਾਮਲੇ 'ਚ ਚਲੋ ਅਸੀਂ ਮੰਨ ਲੈਂਦੇ ਹਾਂ ਵੀ ਹਰਿਆਣੇ ਦੀ ਅੱਜ ਵੀ ਦਾਅਵੇਦਾਰੀ ਹੈਗੀ ਆ, ਪਾਣੀਆਂ ਦੇ ਮਾਮਲੇ 'ਚ ਚਲੋ ਜਿੱਦਾਂ ਵੀ ਧੱਕਾ ਕਰ ਰਹੇ ਨੇ ਠੀਕ ਆ, ਪਰ ਜਿਹੜਾ ਅੱਜ ਯੂਨੀਵਰਸਿਟੀ ਦੇ ਵਿੱਚ ਤੇ ਕੋਈ ਧਿਰ ਨਹੀਂ ਹੈਗੀ, ਨਾ ਹਰਿਆਣਾ ਦੀ ਧਿਰ ਆ, ਨਾ ਹਿਮਾਚਲ ਧਿਰ ਆ। ਅਗਲਿਆਂ ਨੇ ਆਪਦੀ ਵਿਲਿੰਗ ਨਾਲ ਇੱਥੋਂ ਦੀ ਜਿਹੜੀ ਆ ਵੀ ਡੀਐਫਲੀਏਸ਼ਨ ਕੀਤੀ ਆ। ਅੱਜ ਪੰਜਾਬ ਸਰਕਾਰ ਨੂੰ ਕੌਣ ਰੋਕ ਰਿਹਾ ਇਸ ਕਦਮ ਪੁੱਟਣ ਤੋਂ? ਤੇ ਇਹ 2008 ਤੋਂ ਮਤਲਬ ਜਦੋਂ ਦੀ ਹਰਿਆਣੇ ਨੇ ਵਾਪਸ ਲਈ ਆ, ਉਦੋਂ ਦਾ ਗਰਾਊਂਡ ਖਾਲੀ ਆ। ਇਹ ਸਰਕਾਰ ਦੀਆਂ ਨੀਤਾਂ ਮਾੜੀਆਂ ਨੇ, ਜਿਹਦੇ 'ਚ ਬਾਦਲ ਸਰਕਾਰ ਕਹਿ ਲਓ ਜਿਹਨੇ 2008 ਵਿੱਚ NOC ਦੇਤੀ ਸੀਗੀ ਵੀ ਇਹਨੂੰ ਸੈਂਟਰਲਾਈਜ਼ ਕਰ ਲਓ, ਜਾਂ ਫਿਰ ਅੱਜ ਜਿਹੜੀ ਅਥਾਰਟੀ ਸਾਡੇ ਅੱਗੇ ਦਾਅਵਾ ਕਰਦੀ ਆ ਕਿ 2022 ਵਿੱਚ ਪੰਜਾਬ ਸਰਕਾਰ ਨੇ ਸਾਨੂੰ ਇਹ ਮਤਲਬ ਵੀ ਉਹ ਕੌਨਫਰੰਸ ਦਿੱਤੀ ਹੋਈ ਆ ਵੀ ਤੁਸੀਂ ਇਹਦੇ 'ਚ ਰਿਫਾਰਮ ਕਰ ਲਓ। ਬਿਲਕੁਲ ਰਿਮਲ, ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਕਿ ਪੰਜਾਬ ਸਰਕਾਰ ਵੀ ਹੱਲ ਜਿਹੜਾ ਆ ਮਸਲੇ ਦਾ, ਉਹ ਇਹ ਨਹੀਂ ਕਿ ਕੱਲੀਆਂ ਸੈਨੇਟ ਦੀਆਂ ਇਲੈਕਸ਼ਨਾਂ ਤਾਂ ਹੋਣੀਆਂ ਚਾਹੀਦੀਆਂ। ਉਹ ਜਿਹੜੀ ਉਦੋਂ ਜਦੋਂ ਇਹ ਯੂਨੀਵਰਸਿਟੀ ਸਥਾਪਿਤ ਕੀਤੀ ਤਾਂ ਇੱਕ ਡੈਮੋਕ੍ਰੈਟਿਕ ਸਟਰਕਚਰ ਰੱਖਣ ਲਈ ਇੱਕ ਬੋਡੀ ਬਣਾਈ ਗਈ। ਉਹ ਕਿੰਨੇ ਦੂਰ ਅੰਦੇਸ਼ ਹੋਣਗੇ ਉਹ ਲੋਕ ਕਿ ਉਹਨਾਂ ਨੇ ਬੋਡੀ ਬਣਾਈ ਕਿ ਉਸ ਬੋਡੀ ਨੂੰ ਬਹਾਲ ਰੱਖਿਆ ਜਾਵੇ। ਪਰ ਜਿਹੜੀ ਸਮੱਸਿਆ ਦੀ ਜੜ ਆ, ਉਹਦਾ ਸੋਲਿਊਸ਼ਨ ਇਹ ਆ ਕਿ ਪੰਜਾਬ ਦੀ ਵਿਧਾਨ ਸਭਾ ਇਹ ਦਾਅਵਾ ਕਰੇ, ਇਹ ਮਤਾ ਲਿਆਵੇ ਕਿ ਇਹ ਜਿਹੜੀ ਯੂਨੀਵਰਸਿਟੀ ਆ ਉਹਦਾ ਜਿਹੜਾ ਇੰਟਰ ਸਟੇਟ ਬੋਡੀ ਕਾਰਪੋਰੇਟ ਵਾਲਾ ਜਿਹੜਾ ਸਟੇਟਸ ਆ ਉਹ ਰੱਦ ਕਰਕੇ ਤੇ ਉਹਨੂੰ ਸਟੇਟ ਯੂਨੀਵਰਸਿਟੀ ਐਲਾਨਿਆ ਜਾਵੇ। ਮੈਨੂੰ ਯਾਦ ਆ ਮਮਤਾ ਬੈਨਰਜੀ ਨੇ ਵੀ ਇਹੋ ਜਿਹਾ ਸਟੈਪ ਪਿੱਛੇ ਜੇ ਲਿਆ ਸੀ ਕਿ ਜਿਹੜੇ ਸਾਰੇ ਵਾਈਸ ਪ੍ਰੈਜ਼ੀਡੈਂਟ ਜਿਹੜੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਸੀ ਵੈਸਟ ਬੰਗਾਲ ਦੇ, ਉਹਦੀ ਥਾਂ ਤੇ ਉਹਨਾਂ ਨੇ ਮੈਨੂੰ ਲੱਗਦਾ ਜਾਂ ਗਵਰਨਰ ਲਾਇਆ ਸੀ ਜਾਂ
ਮੁੱਖ ਮੰਤਰੀ ਨੂੰ ਸੀਐਮ ਉਹ ਤੇ ਸਗੋਂ ਅਸੀਂ ਤੇ ਹਜੇ ਇੱਕ ਸਟੈਪ ਉਹ ਤੇ ਸਾਡੇ ਨੂੰ ਵੀ ਇੱਕ ਸਟੈਪ ਅੱਗੇ ਦੀ ਗੱਲ ਕਰ ਰਹੇ ਆ। ਜੇ ਸਟੇਟ ਯੂਨੀਵਰਸਿਟੀ ਬਣਦੀ ਆ ਤਾਂ ਵੀ ਉਹ ਵਾਈਸ ਪ੍ਰੈਜ਼ੀਡੈਂਟ ਤੋਂ ਗਵਰਨਰ ਕੋ ਚੱਲ ਜੂਗੀ ਚਾਂਸਲਰਸ਼ਿਪ ਜਿਹੜੀ ਆ। ਪਰ ਮਮਤਾ ਬੈਨਰਜੀ ਜੀ ਨੇ ਤੇ ਇਸ ਤੋਂ ਇੱਕ ਸਟੈਪ ਹੋਰ ਅੱਗੇ ਕੀਤਾ। ਉਹ ਕਹਿੰਦੀ ਵੀ ਗਵਰਨਰ ਕਿਉਂ ਬਣੇ, ਵੀ ਸੈਂਟਰ ਦਾ ਬੰਦਾ ਕਿਉਂ ਬਣੇ, ਵੀ ਯੂਨੀਵਰਸਿਟੀ ਜਦੋਂ ਸਟੇਟ ਦੀ ਆ ਤੇ ਸਟੇਟ ਦਾ ਸੀਐਮ ਜਿਹੜਾ ਉਹ ਬਣੇ ਵੀ। ਉਹ ਤੇ ਇਹ ਗੱਲਾਂ ਤੇ ਭਗਵੰਤ ਮਾਨ ਹੋਣੀ ਦਾਅਵੇ ਤੇ ਉਹ ਬੜੇ ਕਰਦੇ ਨੇ ਤੇ ਰੋਲਾ ਤੇ ਬਹੁਤ ਪਾਉਂਦੇ ਨੇ, ਪਰ ਇਹ ਮਤਲਬ ਵੀ ਉੱਥੇ ਗਵਰਨਰ ਤੱਕ ਵੀ ਨਹੀਂ ਇਹਨਾਂ ਕੋਲ ਗੱਲ ਆਈ ਵੀ ਹਜੇ ਤੱਕ। ਬਿਲਕੁਲ, ਇਹ ਪੰਜਾਬ ਦੇ ਲੋਕਾਂ ਦੇ ਸਮਝਣ ਲਈ ਬੜੀ ਜ਼ਰੂਰੀ ਗੱਲ ਆ ਕਿ ਜਿਹੜੀ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਕਿਉਂਕਿ ਜਿੰਨੇ ਦੇਖੋ ਪੰਜਾਬ ਰੀਆਰਗਨਾਈਜੇਸ਼ਨ ਐਕਟ ਜਿਹੜਾ ਆ ਉਸਨੇ ਇੱਕ ਮਤਲਬ ਜੜ ਬਣਾਈ ਕਿ ਜੇ ਤੋਂ ਪੰਜਾਬ ਦੇ ਸਾਰੇ ਹੱਕ ਖੋਏ ਗਏ, ਵੀ ਉਹ ਇੱਕ ਡਾਕੂਮੈਂਟੇਸ਼ਨ ਹੋਈ ਉਸ ਸਮੇਂ 'ਚ, ਤੇ ਉਸ ਤੋਂ ਬਾਅਦ ਪੰਜਾਬ ਨੇ ਦਹਾਕਿਆਂ ਤੱਕ ਸੰਘਰਸ਼ ਕੀਤਾ। ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਰੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਕਤਲ ਕੀਤੇ ਗਏ। ਅੱਜ ਪੰਜਾਬ ਦੇ ਵਿੱਚ ਖਾਲਿਸਤਾਨ ਤੱਕ ਜਿਹੜੀ ਗੱਲ ਪਹੁੰਚੀ ਹੋਈ ਆ, ਵੀ ਉਹ ਸਾਰੀ ਜਿਹੜੀ ਗੱਲ ਆ ਉਹਦੀ ਜਿਹੜੀ ਬੁਨਿਆਦ ਜਿਹੜੀ ਇੰਡੀਅਨ ਗਵਰਨਮੈਂਟ ਨੇ ਰੱਖੀ ਪੰਜਾਬ ਦੇ ਨਾਲ ਧੱਕਿਆਂ ਦੀ, ਉਹ ਇਸ ਐਕਟ 'ਚ ਰੱਖੀ। ਤੇ ਉਹਦੇ ਨਾਲ ਮੈਂ ਰਿਮਲ ਕਈ ਵਾਰ ਇਹ ਸੋਚਦਾ ਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਇੰਨਾ ਤਸ਼ੱਦਦ ਝੱਲਿਆ, ਇੰਨਾ ਸੰਘਰਸ਼ ਕੀਤਾ, ਪਰ ਕੋਈ ਵੀ ਇੱਕ ਵੀ ਮਸਲਾ ਜਿਹੜਾ ਆ, ਇੱਕ ਵੀ ਆਪਣਾ ਹੱਕ ਜਿਹੜਾ ਆ ਉਹ ਦਿੱਲੀ ਤੋਂ ਹਜੇ ਤੱਕ ਪੰਜਾਬ ਦੇ ਲੋਕ ਨਹੀਂ ਲੈ ਸਕੇ ਆ। ਤੇ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਬਾਕੀ ਚੰਡੀਗੜ੍ਹ ਵਾਲੀ ਲੜਾਈ ਲੰਮੀ ਆ, ਹੋਰ ਸਾਰੇ ਮਸਲਿਆਂ ਦੀ ਲੜਾਈ, ਪਾਣੀਆਂ ਦੀ ਲੜਾਈ ਲੰਮੀ ਆ, ਪਰ ਇਹ ਮਸਲਾ ਤਾਂ ਹਜੇ ਤੁਸੀਂ ਇਹਨੂੰ ਲੜਾਈ 'ਚ ਪੈਣ ਹੀ ਨਾ ਦਿਓ। ਜੇ ਪੰਜਾਬ ਸਰਕਾਰ ਚਾਹੇ ਤਾਂ ਅੱਜ ਹੀ ਇਸ ਮਸਲੇ ਦੇ ਉੱਤੇ ਸਖਤ ਕਦਮ ਚੁੱਕ ਕੇ ਤੇ ਸਾਰੇ ਹੱਕ ਜਿਹੜੇ ਆ ਪੰਜਾਬ ਦੇ ਵਾਪਸ ਲੈ ਸਕਦੀ ਹੈ ਯੂਨੀਵਰਸਿਟੀ ਦੇ ਮਾਮਲੇ 'ਚ। ਤੇ ਜਿਹੜੀ ਗੱਲ ਰਿਮਲ, ਹੁਣ ਮੈਂ ਅਗਲਾ ਸਵਾਲ ਜਿਹੜਾ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹਨੂੰ ਸਟੇਟ ਬੋਡੀ ਬਣਾਓ। ਜਿਹੜੇ ਲੋਕ ਵਿਰੋਧ ਕਰਦੇ ਆ ਇਸ ਗੱਲ ਦਾ, ਉਹ ਇਹ ਤਰਕ ਰੱਖਦੇ ਆ ਕਿ ਦੇਖੋ ਜੀ, ਜੇ ਪੰਜਾਬ ਦਾ ਜੇ ਖਜ਼ਾਨਾ ਜਿਹੜਾ ਆ ਉਹਦੀ ਸਥਿਤੀ ਇਹ ਆ ਕਿ ਪੰਜਾਬ ਸਰਕਾਰ ਫੰਡ ਨਹੀਂ ਕਰ ਪਾ ਰਹੀ ਆਪਣੀਆਂ ਜਿਹੜੀਆਂ ਬਾਕੀ ਯੂਨੀਵਰਸਿਟੀ ਦਾ, ਤੇ ਜੇ ਪੰਜਾਬ ਯੂਨੀਵਰਸਿਟੀ ਨੂੰ ਵੀ ਸਟੇਟ ਯੂਨੀਵਰਸਿਟੀ ਬਣਾਤਾ ਤਾਂ ਸੈਂਟਰ ਦਾ ਉਹਦੇ 'ਚ ਫੰਡ ਰੁਕ ਜੂ। ਸੈਂਟਰ ਨੇ ਪੈਸੇ ਨਹੀਂ ਦੇਣੇ, ਪੰਜਾਬ ਸਰਕਾਰ ਕੋਲ ਪੈਸਾ ਨਹੀਂ, ਤੇ ਫਿਰ ਯੂਨੀਵਰਸਿਟੀ ਕਿਵੇਂ ਚੱਲੂ? ਇਹ ਨਾ ਇੱਕ ਬੜੀ ਮਤਲਬ ਗਲਤ ਜੀ ਧਾਰਨਾ ਬਣਾਈ ਗਈ ਆ। ਜਿਹੜੇ ਬੱਚੇ ਅਸੀਂ ਤੇ ਇਹ ਗੱਲ ਕਹਿੰਦੇ ਹਾਂ, ਬਹੁਤ ਬੰਦੇ ਪੰਜਾਬ ਦੇ ਹੀ ਬੰਦੇ ਇਹ ਗੱਲ ਬੜੀ ਕੋਟ ਕਰਦੇ ਆ ਨਾ ਵੀ ਇਹ ਜਿੱਦਾਂ ਦਾ ਸਟਰਕਚਰ ਹੈਗਾ ਆ ਇਸ ਟਾਈਮ, ਵੀ ਪੰਜਾਬ ਇਹਨੂੰ ਪੈਸੇ ਦੇ ਰਿਹਾ, ਸੈਂਟਰ ਇਹਨੂੰ ਪੈਸੇ 60% ਦੇ ਰਿਹਾ, ਪੰਜਾਬ 40%, ਵੀ ਇਹਨੂੰ ਇਦਾਂ ਰਹਿਣ ਦਿਓ। ਮਤਲਬ ਜੇ ਤੁਸੀਂ ਉਸ ਗੱਲ ਤੇ ਹਾਮੀ ਭਰ ਰਹੇ ਹੋ ਤੇ ਉਹ ਲਗਾਤਾਰਤਾ 'ਚ ਜਿਹੜਾ ਧੱਕਾ ਚੱਲ ਰਿਹਾ ਪੰਜਾਬ ਨਾਲ, ਤੁਸੀਂ ਉਹਦੀ ਹਾਮੀ ਭਰ ਰਹੇ ਹੋ ਵੀ ਇਹ ਜਿਹੜਾ 1966 ਤੋਂ ਲੈ ਕੇ ਹੁਣ ਤੱਕ ਧੱਕਾ ਚੱਲ ਰਿਹਾ ਤੁਸੀਂ ਉਹ। ਹੁਣ ਉਹਦੇ 'ਚ ਜਿਹੜੀ ਫੰਡਿੰਗ ਦੀ ਗੱਲ ਕੀਤੀ ਜਾਂਦੀ ਆ, 90 ਕਰੋੜ ਪੰਜਾਬ ਸਰਕਾਰ ਦੇ ਰਹੀ ਅੱਜ ਦੇ ਟਾਈਮ ਤੇ, 140 ਕਰੋੜ ਦੇ ਕਰੀਬ ਬਣਦਾ ਸੈਂਟਰ ਦਾ। ਹੁਣ 90 ਕਰੋੜ ਦੇ ਕੇ ਤੁਸੀਂ ਇਹ ਵੇਖੋ ਵੀ ਪੰਜਾਬ ਦੀ ਸੇਇੰਗ ਕੀ ਆ। ਜ਼ੀਰੋ ਸੇਇੰਗ ਆ ਪੰਜਾਬ ਦੀ ਪਾਲਿਸੀ ਮੇਕਿੰਗ ਵਿੱਚ, ਤੇ ਜ਼ੀਰੋ ਸੇਇੰਗ ਆ ਪੰਜਾਬ ਦੇ ਯੂਨੀਵਰਸਿਟੀ ਦੇ ਅਫੇਅਰ ਵਿੱਚ। ਇਸ ਦੇ ਬਾਵਜੂਦ ਵੀ ਸਿਰਫ ਇੱਕ ਦਾਅਵੇਦਾਰੀ ਕਰਕੇ ਹੀ ਪੰਜਾਬ ਜਿਹੜਾ ਵੀ ਹਰ ਸਾਲ ਆਪਦੇ ਉਹਦੇ ਵਿੱਚੋਂ 90 ਕਰੋੜ ਰੁਪਈਆ ਦੇ ਰਿਹਾ। ਦੂਜੀ ਗੱਲ, ਸੈਂਟਰ ਯੂਨੀਵਰਸਿਟੀ ਨੂੰ ਸਿਰਫ 90 ਕਰੋੜ ਪੰਜਾਬ ਦਾ ਸਰਕਾਰ ਵੱਲੋਂ ਨਹੀਂ ਆ ਰਿਹਾ, 270 ਕਰੋੜ ਰੁਪਈਆ ਪੰਜਾਬ ਯੂਨੀਵਰਸਿਟੀ ਦੀ ਐਫੀਲੀਏਟਿਡ ਕਾਲਜ ਜਿਹੜੇ ਪੰਜਾਬ ਤੋਂ ਹੁੰਦੇ ਨੇ, ਪੰਜਾਬ ਦੇ ਬੱਚੇ ਜਿਹੜੇ ਦੇ ਰਹੇ ਨੇ ਸਿਰਫ ਐਗਜ਼ਾਮੀਨੇਸ਼ਨ ਫੀਸ ਦੇ ਰੂਪ ਵਿੱਚ। 270 ਕਰੋੜ ਰੁਪਏ ਦਾ ਰੈਵਨਿਊ ਪੰਜਾਬ ਉੱਥੋਂ ਆ ਰਿਹਾ ਇਹਨੂੰ। ਉਸ ਤੋਂ ਇਲਾਵਾ ਜਿਹੜਾ ਸੈਂਟਰ UGC ਸੈਂਟਰਲ ਅਸਿਸਟੈਂਸ ਦਿੰਦਾ ਆ, ਉਹ ਸਿਰਫ ਪੰਜਾਬ ਯੂਨੀਵਰਸਿਟੀ ਨੂੰ ਨਹੀਂ ਦਿੰਦਾ। ਬਹੁਤ ਬੱਚੇ ਇਸ ਗੱਲ ਦਾ ਭੁਲੇਖਾ ਖਾਂਦੇ ਆ ਵੀ ਜੀ ਆ ਜਿਹੜਾ 270-80 ਕਰੋੜ ਰੁਪਈਆ ਉੱਥੋਂ ਸੈਂਟਰ ਹੋਰ ਦਿੰਦਾ ਵੀ ਉਹ ਜੇ ਬੰਦ ਹੋ ਜਾਊਗਾ, ਜੇ ਸਟੇਟ ਹੋ ਜਾਊਗੀ, ਉਹ GNDU ਨੂੰ ਵੀ ਦਿੰਦਾ। ਉਹ UGC ਕਿਉਂਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਬਣਾਇਆ ਹੀ ਇਸੇ ਕਰਕੇ ਗਿਆ ਸੀਗਾ ਵੀ ਯੂਨੀਵਰਸਿਟੀਆਂ ਨੂੰ ਗ੍ਰਾਂਟਾਂ ਦੇਣ ਵਾਸਤੇ। ਹੁਣ ਉਹ ਕਹਿ ਲਓ ਵੀ UGC ਪੈਸੇ ਦੇ ਕੇ ਇਹ ਕਵੇ ਵੀ ਇਹ ਤੇ ਦਾਅਵੇਦਾਰੀ ਸਾਡੀ ਹੋ ਗਈ, ਉਹ ਤੇ ਫਿਰ ਗੱਲ ਨਹੀਂ ਨਾ, ਉਹ ਤੇ ਫਿਰ ਫੈਡਰਲ ਸਟਰਕਚਰ ਨੂੰ ਨੁਕਸਾਨ ਕਰਨ ਵਾਲੀ ਗੱਲ ਆ ਨਾ ਵੀ ਪੈਸੇ ਦੇਣਾ। ਤੇ ਉਹਦਾ ਹੁਣ ਪੈਸਿਆਂ ਦੀ ਵੀ ਜੇ ਤੁਸੀਂ ਗੱਲ ਕਰਦੇ ਹੋ ਵੀ ਚੰਡੀਗੜ੍ਹ 'ਚ ਯੂਨੀਵਰਸਿਟੀ ਬਣੀ, ਚੰਡੀਗੜ੍ਹ ਦਾ ਸਾਰਾ ਰੈਵਨਿਊ ਤੇ ਸੈਂਟਰ ਲੈ ਕੇ ਜਾ ਰਿਹਾ। UT ਨੂੰ ਇਹਨੇ ਧਿਰ ਬਣਾਇਆ ਹੋਇਆ, ਪੰਜਾਬ ਯੂਨੀਵਰਸਿਟੀ 'ਚ ਸੈਂਟਰ ਸਿੱਧਾ ਧਿਰ ਨਹੀਂ ਆ, UT ਦੇ ਥਰੂ ਧਿਰ ਆਏ। ਤੇ UT ਤੇ ਵੈਸੇ ਟੈਕਨੀਕਲੀ ਪੰਜਾਬ ਦੀ ਆ ਵੀ ਚੰਡੀਗੜ੍ਹ ਪੰਜਾਬ ਦਾ ਰੈਵਨਿਊ ਸਾਰਾ ਇੱਥੋਂ ਜਿਹੜਾ ਜਨਰੇਟ ਹੋਣਾ ਸੀ ਉਹ ਸੈਂਟਰ ਲੈ ਕੇ ਜਾ ਰਿਹਾ। ਉਹਦੇ 'ਚ ਜਿਹੜਾ 60% ਹਿੱਸਾ ਦਿੱਤਾ ਦੇਣ ਡਿਆ, ਉਹਦੇ ਨਾਮ ਤੇ ਉਹ ਕਹਿ ਦਿੰਦਾ ਵੀ ਜੀ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ। ਸੋ ਲਗਭਗ ਸਾਰਾ ਜਿਹੜਾ ਫੰਡਿੰਗ ਆ ਇੱਕ UGC ਦੀ ਸੈਂਟਰਲ ਅਸਿਸਟੈਂਸ ਨੂੰ ਛੱਡ ਕੇ ਸਾਰੀ ਫੰਡਿੰਗ ਜਿਹੜੀ ਪੰਜਾਬ ਦੀ, ਪੰਜਾਬ ਗੌਰਮੈਂਟ ਦੇ ਥਰੂ ਜਾਂ ਫਿਰ ਪੰਜਾਬ ਦੇ ਲੋਕ ਜਿਹੜੇ ਉਹਨਾਂ ਦੇ ਕਾਲਜ ਐਫੀਲੀਏਟਿਡ ਦਾ ਉਹਦੇ ਥਰੂ, ਤੇ ਜਾਂ ਫਿਰ ਰਾਜਧਾਨੀ ਦੇ ਥਰੂ ਵੀ ਸੈਂਟਰ ਨੂੰ ਜਾ ਰਿਹਾ, ਇਹ ਪੰਜਾਬ ਯੂਨੀਵਰਸਿਟੀ ਨੂੰ ਆ ਰਿਹਾ। ਸੋ ਇਹ ਗੱਲ ਬਹੁਤ ਗਲਤ ਆ ਜਿਹੜੀ ਕੋਟ ਕੀਤੀ ਜਾਂਦੀ।
ਬਿਲਕੁਲ ਨਹੀਂ, ਇਹ ਗੱਲ ਕਾਫ਼ੀ ਸਪਸ਼ਟ ਤੁਸੀਂ ਕੀਤੀ ਆ, ਕਿਉਂਕਿ ਆਹ ਬੜਾ ਵੱਡਾ ਪੁਆਇੰਟ ਆ ਵੀ ਸੈਂਟਰ ਪੈਸੇ ਕਿੱਥੋਂ ਦਿੰਦਾ ਆ? ਸੈਂਟਰ ਸੂਬਿਆਂ ਤੋਂ ਹੀ ਪੈਸੇ ਇਕੱਠੇ ਕਰਦਾ ਆ ਤੇ ਉਹ ਪੰਜਾਬ ਕਿਸੇ ਵੀ ਸੂਬੇ ਦੀ ਰਾਜਧਾਨੀ ਸਭ ਤੋਂ ਵੱਡਾ ਰੈਵਨਿਊ ਦਾ ਸੋਰਸ ਹੁੰਦੀ ਆ ਤੇ ਪੰਜਾਬ ਤੋਂ ਤੁਸੀਂ ਉਹਦਾ ਸਭ ਤੋਂ ਵੱਡਾ ਰੈਵਨਿਊ ਦਾ ਸੋਰਸ ਖੋਹ ਲਿਆ ਤੇ ਉਹ ਤੁਸੀਂ ਪੈਸਾ ਲੁੱਟ ਕੇ ਲਿਜਾ ਰਹੇ ਹੋ ਤੇ ਉਹ 'ਚੋਂ ਕੁਛ ਹਿੱਸਾ ਮਤਲਬ ਤੁਸੀਂ ਹਾਂ, ਪੰਜਾਬ ਦੀ ਯੂਨੀਵਰਸਿਟੀ ਨੂੰ ਦੇ ਕੇ ਤੇ ਤੁਸੀਂ ਫੇਰ ਇਹ ਗੱਲ ਕਹਿੰਦੇ ਹੋ ਕਿ ਨਹੀਂ ਜੀ ਸਾਡਾ ਇਹ ਤੇ ਦਾਅਵਾ ਆ, ਅਸੀਂ ਤੁਹਾਨੂੰ ਪੈਸੇ ਦਿੰਦੇ ਹਾਂ। ਮਤਲਬ ਤੁਸੀਂ ਪਹਿਲਾਂ ਪੰਜਾਬ ਤੋਂ ਪੈਸੇ ਖੋਹ ਕੇ ਲੈ ਜਾਓ ਤੇ ਫਿਰ ਅਹਿਸਾਨ ਜਤਾਓ ਉਹ ਪੈਸਿਆਂ ਦੇ ਵਿੱਚੋਂ ਕੁਛ ਬਿਲਕੁਲ। ਹਿੱਸਾ ਪੰਜਾਬ ਨੂੰ ਮੋੜ ਕੇ। ਤਾਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਇਹੋ ਜਿਹੇ ਨੈਰੇਟਿਵ ਆ, ਇਹੋ ਜਿਹੇ ਤਰਕ ਘੜੇ ਜਾਂਦੇ ਆ, ਉਹਨਾਂ ਤੋਂ ਬੜਾ ਸੁਚੇਤ ਹੋਣ ਦੀ ਲੋੜ ਆ, ਬਚਣ ਦੀ ਲੋੜ ਆ। ਰਿਮਲ, ਤੁਹਾਡੀ ਸਟਰਗਲ ਦਾ ਹੁਣ ਕੀ, ਇਹਦਾ ਭਵਿੱਖ ਕੀ ਦੇਖ ਰਹੇ ਹੋ? ਗੱਲ ਕਿੱਥੇ ਕੁ ਪਹੁੰਚੀ? ਕਿਉਂਕਿ ਪਿਛਲੇ ਦਿਨੀ ਮੈਂ ਦੇਖਿਆ ਤੁਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਵੀ ਤੁਹਾਡੀ ਇੱਕ ਵੀਡੀਓ ਆਈ, ਉਹਨਾਂ ਨੇ ਕਿਹਾ ਕਿ ਅਸੀਂ ਇਸ ਮਤੇ ਨੂੰ ਲੈ ਕੇ ਜਾਵਾਂਗੇ। ਮੈਨੂੰ ਯਾਦ ਆ ਪਿਛਲੀ ਵਾਰ ਵੀ ਜਦੋਂ ਸੈਂਟਰਲਾਈਜ਼ੇਸ਼ਨ ਕਰਨ ਲੱਗੇ ਸੀ, ਉਦੋਂ ਜਿਹੜਾ ਮਤਾ ਆ ਸੁਖਪਾਲ ਸਿੰਘ ਖਹਿਰਾ ਨੇ ਹੀ ਵਿਧਾਨ ਸਭਾ 'ਚ ਲਿਆਂਦਾ ਸੀ, ਜਿਹਨੂੰ ਫਿਰ ਸਰਬਸੰਮਤੀ ਨਾਲ ਵਿਧਾਨ ਸਭਾ 'ਚ ਪਾਸ ਵੀ ਕੀਤਾ ਗਿਆ ਸੀ। ਤਾਂ ਇਸ ਵਾਰ ਹੁਣ ਕਿੱਥੇ ਕੀ ਪੋਜੀਸ਼ਨ ਆ ਸਾਰੇ ਮੋਰਚੇ ਦੀ? ਹਾਂਜੀ, ਇੱਕ ਤੇ ਜਿਹੜਾ ਮਤਲਬ ਆਪਾਂ ਇੱਥੇ ਫਰੰਟ ਖੋਲਿਆ ਹੋਇਆ ਉਹਦੇ ਤੇ ਵੇਖੋ ਐਜ਼ ਅ ਸਟੂਡੈਂਟ ਸਾਡੀ ਕੈਪੈਸਿਟੀ 'ਚ ਅਸੀਂ ਜੋ ਕਰ ਸਕਦੇ ਸੀਗੇ, ਧਰਨਾ ਲਾਉਣਾ ਤੇ ਧਰਨਾ ਚਲਾਉਣਾ। ਵੀ ਤੁਸੀਂ ਵੇਖੋ ਕਿਹੜੇ-ਕਿਹੜੇ ਅਸੀਂ ਮੌਸਮ ਨਹੀਂ ਵੇਖ ਲਏ ਵੀ ਅੱਜ ਹੁਣ 5-5 4-4 ਡਿਗਰੀ ਟੈਂਪਰੇਚਰ ਰਾਤ ਨੂੰ ਹੋ ਜਾਂਦਾ ਤੇ ਤਾਂ ਵੀ ਅਸੀਂ ਉੱਥੇ ਪਏ ਹੋਏ ਹਾਂ। ਉਹਦੇ 'ਚ ਇਕੱਲੇ-ਇਕੱਲੇ MP ਜਿਹਨੂੰ ਅਸੀਂ ਸੱਦਾ ਲਾ ਸਕਦੇ ਸੀ, MLA, ਐਕਟਿਵਿਸਟ ਜਾਂ ਕਿਸਾਨ ਜਥੇਬੰਦੀਆਂ, ਉਹਨਾਂ ਨੇ ਉਹ ਸਾਰੀਆਂ ਇੱਥੇ ਆਈਆਂ, ਉਹਨਾਂ ਨੇ ਗੱਲਬਾਤ ਕੀਤੀ। ਉਸ ਤੋਂ ਇਲਾਵਾ ਸਾਡੇ ਤੇ ਲਾਠੀ ਚਾਰਜ ਵੀ ਹੋਏ ਵੀ ਅਸੀਂ ਜਿੰਨਾ ਕਿ ਸਟਰਗਲ ਇੱਥੇ ਕਰ ਸਕਦੇ ਸੀ। ਕੇਸ ਵੀ ਦਰਜ ਹੋਏ, FIR ਵੀ ਹੋ ਗਈ, ਮੇਰੇ ਤੇ ਵੀ ਹੈਗੀ ਆ। ਬੱਚਿਆਂ ਦੇ ਸਾਨੂੰ ਲੈਬਾਂ ਤੋਂ ਚੱਕ ਕੇ ਲੈ ਕੇ ਜਾਂਦੇ ਰਹੇ ਆ। ਸਾਡੀ ਗੱਲ ਜਿਹੜੀ ਆ ਵੀ ਉੱਥੇ ਪਾਰਲੀਮੈਂਟ ਤੱਕ ਵੀ ਚਲ ਗਈ ਤੇ ਪਾਰਲੀਮੈਂਟ ਦੇ ਬਾਹਰ ਪ੍ਰੋਟੈਸਟ ਵੀ ਕਾਂਗਰਸ ਵਾਲਿਆਂ ਨੇ ਕਰਤਾ। ਪਰ ਉਹਦੇ ਬਾਵਜੂਦ ਵੀ ਅਥਾਰਟੀ ਏਡੀ ਢੀਠ ਆ ਵੀ ਉਹ ਟਸ ਤੋਂ ਮਸ ਨਹੀਂ ਹੋਈ ਵੀ। ਬੋਰਡ ਆਫ ਗਵਰਨੈਂਸ ਜਿਹੜਾ ਉਹਨਾਂ ਦਾ ਇਰਾਦਾ ਸੀ ਉਹ ਤੇ ਟਲ ਗਿਆ। ਕਿੱਥੇ ਉਹ ਤਰਕ ਸਾਨੂੰ ਇਹ ਦਿੰਦੇ ਸੀ ਵੀ ਬੋਰਡ ਆਫ ਗਵਰਨੈਂਸ 'ਚ ਆਉਣਾ ਕੀ ਆ, ਵਧੀਆ ਸੈਂਟਰ ਵੱਲੋਂ ਫੰਡ ਆਇਆ ਕਰਨਗੇ, ਰੈਪੂਟੇਸ਼ਨ ਵਧੂਗੀ। ਅੱਜ ਹੁਣ ਉਹ ਇਹ ਗੱਲਾਂ ਬੋਲਦੇ ਨਹੀਂ, ਹੁਣ ਉਹ ਮੁੱਕਰ ਗਏ ਉਸ ਗੱਲਾਂ ਤੋਂ ਵੀ ਅਸੀਂ ਤੇ ਜੀ ਬੋਰਡ ਆਫ ਗਵਰਨੈਂਸ ਦੀ ਕਦੀ ਗੱਲ ਹੀ ਨਹੀਂ ਹੋਈ, ਉਹ ਤੇ ਕਿਸੇ ਨੇ ਅਫਵਾਹ ਢਲਾ। ਪਤਾ ਉਹ ਸਟਰਗਲ ਦੀ ਹੀ ਅਚੀਵਮੈਂਟ ਆ ਵੀ ਇੱਥੇ ਤੱਕ। ਪਰ ਅੱਜ ਵੀ ਅਸੀਂ ਉੱਥੇ ਬੈਠੇ ਹੋਏ ਹਾਂ। ਰਿਫਾਰਮ ਦੀ ਵੀ ਜਿਹੜੀ ਗੱਲ ਹੋ ਰਹੀ ਆ ਉਹਦੇ 'ਚ ਪੰਜਾਬ ਦਾ ਨੁਕਸਾਨ ਹੀ ਹੋਣਾ। ਸੋ ਅਗਲੀ ਸਾਡੀ ਰਣਨੀਤੀ ਕੀ ਆ ਵੀ ਆਪਾਂ ਇਸ ਤੋਂ ਬਾਅਦ ਜਿਹੜੀ ਤੁਹਾਨੂੰ ਇਹ ਸਾਰੀ ਇੰਟਰਸਟੇਟ ਵਾਲੀ ਗੱਲ ਦੱਸੀ ਆ, ਕਿਉਂਕਿ ਉਹਦੇ 'ਚ ਬੱਚਿਆਂ ਦਾ ਕੋਈ ਰੋਲ ਨਹੀਂ, ਉਹਦੇ 'ਚ ਯੂਨੀਵਰਸਿਟੀ ਲੈਵਲ ਤੇ ਅਸੀਂ ਕੁਝ ਨਹੀਂ ਕਰ ਸਕਦੇ। ਸੋ ਯੂਨੀਵਰਸਿਟੀ ਲੈਵਲ ਤੇ ਜਿਹੜਾ ਸਟਰਗਲ ਉਹ ਪੈਰਲਲ ਚੱਲੂਗਾ। ਅਸੀਂ ਪੰਜਾਬ ਦੇ ਵਿੱਚ ਲੋਕਾਂ ਕੋਲ, ਪੰਜਾਬ ਦੇ MLA, ਪਹਿਲਾਂ ਅਸੀਂ ਕਿਸਾਨ ਜਥੇਬੰਦੀਆਂ ਦੀ ਇੱਕ ਦਿਨ ਮੀਟਿੰਗ ਕਰਵਾਈ ਸੀਗੀ ਇੱਥੇ, ਉਹਨਾਂ ਨਾਲ ਗੱਲਬਾਤ ਕੀਤੀ। ਐਕਟਿਵਿਸਟ ਜਿਹੜੇ ਉਹਨਾਂ ਦੇ ਮੀਟਿੰਗ ਕਰਕੇ ਉਹਨਾਂ ਨਾਲ ਗੱਲ ਕੀਤੀ। ਉਸ ਤੋਂ ਇਲਾਵਾ ਹੁਣ MLA ਹੋ ਗਏ, ਜਿਨ੍ਹਾਂ 'ਚ ਤੁਸੀਂ ਵੀਡੀਓ ਜਿਹੜੀ ਵੇਖੀ ਸਰਦਾਰ ਸੁਖਪਾਲ ਸਿੰਘ ਖਹਿਰਾ, ਉਹਨਾਂ ਨਾਲ ਮਿਲ ਕੇ ਆਏ ਆ। ਉਹਨਾਂ ਨੇ ਇਸ ਗੱਲ ਦੀ ਹਾਮੀ ਭਰੀ ਵੀ ਵੈਸੇ ਤਾਂ ਕਹਿੰਦੇ ਵੀ ਇਹ ਧੱਕਾ ਕਰਦੇ ਨੇ, ਮੌਕਾ ਨਹੀਂ ਦਿੰਦੇ, ਵੀ ਜਿੰਨਾ ਮੌਕਾ ਉਹਨਾਂ ਕੋਲ ਮਿਲੂਗਾ ਉਹ ਇਸ ਨੂੰ ਰੈਜ਼ੋਲੂਸ਼ਨ ਦੀ ਆਵਾਜ਼ ਉੱਥੇ ਬੁਲੰਦ ਕਰਨਗੇ। ਉਸ ਤੋਂ ਪਹਿਲਾਂ ਅਸੀਂ ਮਨਪ੍ਰੀਤ ਸਿੰਘ ਇਆਲੀ ਜੀ ਨੂੰ ਮਿਲ ਕੇ ਆਏ, ਅਕਾਲੀ ਦਲ ਵੱਲੋਂ ਜਿਹੜੇ ਜਿੱਤੇ ਸੀਗੇ, ਵੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੋਇਆ ਵੀ ਜਿਸ ਦਿਨ ਇਹ ਸੈਸ਼ਨ ਸ਼ੁਰੂ ਹੋਊਗਾ ਉਸ ਦਿਨ ਅਸੀਂ ਜਿਹੜਾ ਵੀ ਇਹਦਾ ਮਤਾ ਲੈ ਕੇ ਆਵਾਂਗੇ। ਉਸ ਤੋਂ ਇਲਾਵਾ ਸਾਡੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਓਪੋਜੀਸ਼ਨ ਆ, ਉਹਨਾਂ ਨਾਲ ਮੀਟਿੰਗ ਆ 2 ਦਿਨਾਂ 'ਚ, ਉਹਨਾਂ ਨਾਲ ਵੀ ਇਹੀ ਗੱਲ ਚੱਲ ਰਹੀ ਆ ਵੀ ਇਹ ਆਪਾਂ ਜਿਹੜਾ ਇਹਦਾ ਪੱਕਾ ਹੱਲ ਕਰੀਏ। VP ਉਹਦਾ ਪੱਕਾ ਹੱਲ ਜਿਹੜਾ ਉਹ ਮਤੇ ਨਾਲ ਹੀ ਹੋਣਾ ਆ। ਸੋ ਅਗਲੀ ਜਿਹੜੀ ਰਣਨੀਤੀ ਹੈ, ਸਾਡਾ ਮੇਨ ਫੋਕਸ ਆ ਵੀ ਜਿਹੜਾ ਆਉਂਦਾ ਸੈਸ਼ਨ ਆ ਉਹਦੇ ਤੇ ਜਿਹੜਾ ਆ ਵੀ ਇਹ ਮਤੇ ਦੀ ਲਿਆਂਦੀ ਜਾਵੇ। ਉਤੋਂ ਜੀ ਅਸੀਂ ਸਰਕਾਰ ਤੇ ਵੀ ਬਾਰ-ਬਾਰ ਇਹ ਮਤਲਬ ਵੀ ਤੁਸੀਂ ਇਹ ਗੱਲ ਨੋਟ ਕਰੋ ਵੀ ਇਹ ਆਮ ਆਦਮੀ ਦੀ ਸਰਕਾਰ ਐਜੂਕੇਸ਼ਨ ਦੇ ਨਾਮ ਤੇ ਹੀ ਜਿਹੜੀ ਆ ਵੀ ਸਰਕਾਰ ਵਿੱਚ ਆਈ, ਪਾਵਰ ਵਿੱਚ ਆਈ ਸੀਗੀ। ਵੀ ਇਹ ਦਿੱਲੀ ਦਾ ਮਾਡਲ ਜਿਹੜਾ ਇੱਥੇ ਪ੍ਰਚਾਰਦੇ ਰਹੇ ਆ ਵੀ ਐਜੂਕੇਸ਼ਨ, ਇਹਨਾਂ ਕੋ ਅਸੀਂ ਕੋਈ ਆਪਦੇ ਪਾਣੀਆਂ ਦੀ ਉਮੀਦ ਨਹੀਂ ਰੱਖਦੇ, ਕੋਈ ਰਾਜਧਾਨੀ ਦੀ ਉਮੀਦ ਨਹੀਂ ਰੱਖਦੇ, ਪਰ ਐਟਲੀਸਟ ਕੋਈ ਕਿਸਾਨੀ ਦੀ ਉਮੀਦ ਨਹੀਂ, ਜਿਹੜਾ ਇਹ ਝੂਠ ਬੋਲਦੇ ਰਹੇ MSPਆਂ ਵਾਲਾ, ਉਹਦੀ ਵੀ ਉਮੀਦ ਨਹੀਂ ਅਸੀਂ ਰੱਖਦੇ। ਪਰ ਜਿਹੜੀ ਐਜੂਕੇਸ਼ਨ ਦੇ ਬੇਸ ਤੇ ਤੁਸੀਂ ਸਾਰਾ ਨੈਰੇਟਿਵ ਆਪਣਾ ਖੜਾ ਕੀਤਾ, ਦਿੱਲੀ ਦਾ ਮਾਡਲ ਖੜਾ ਕੀਤਾ, ਤੇ ਜਿਹਦੇ ਬੇਸ ਤੇ ਤੁਸੀਂ ਇੱਥੇ ਪਾਵਰ ਵਿੱਚ ਆਏ ਹੋ, ਵੀ ਐਟਲੀਸਟ ਉਹਦੇ ਤੇ ਕੁਝ ਕਰ ਲਓ ਗੱਲ। ਵੀ ਅੱਜ ਤੁਹਾਡਾ ਇੱਕ ਪ੍ਰੀਮੀਅਮ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਜਿਹੜਾ ਵੀ ਉਹ ਖੋ ਕੇ ਲੈ ਚੱਲੇ ਆ, ਤੇ ਜਿਹਦੇ ਲਈ ਤੁਹਾਡੇ ਕੋਲ ਅੱਜ ਗਰਾਊਂਡ ਆ, ਤੁਹਾਡੇ ਕੋਲ ਪਾਵਰ ਆ, ਐਟਲੀਸਟ ਉਹਦੇ ਤੇ ਗੱਲ ਕਰ ਲਓ। ਜੇ ਤੁਸੀਂ ਉਹਦੇ ਤੇ ਵੀ ਨਹੀਂ ਆਉਂਦੇ ਫੇਰ ਤੇ ਮਤਲਬ ਜੁਮਲੇ ਤੋਂ ਬਾਅਦ ਕੁਝ ਨਹੀਂ ਨਾ ਰਹਿ ਗਿਆ ਵੀ ਸਰਕਾਰ ਦੇ ਪੱਲੇ। ਬਿਲਕੁਲ ਰਿਮਲ, ਇਹ ਮਤਲਬ ਦੇਖਣ ਵਾਲੀ ਗੱਲ ਹੋਣੀ ਹੈ ਕਿ ਇਸ ਵਾਰ ਜਿਹੜਾ ਸੈਸ਼ਨ ਆਉਣਾ ਵਿਧਾਨ ਸਭਾ ਦਾ, ਉਹਦੇ 'ਚ ਕਿਹੜਾ MLA ਕਿਸ ਪਾਸੇ ਖੜਦਾ। ਮਤਲਬ ਲੱਗ ਇਹ ਰਿਹਾ ਕਿ ਜਿੰਨਾ ਕੁ ਪੰਜਾਬ ਦੇ ਵਿੱਚ ਇਹ ਆਵਾਜ਼ ਉੱਠ ਗਈ ਹੈ ਕਿ ਰੈਜ਼ੋਲੂਸ਼ਨ, ਮੈਨੂੰ ਲੱਗਦਾ ਕਿ ਜ਼ਰੂਰ ਤੁਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹੋ ਉਹਨੂੰ ਫਲ ਲੱਗਣਗੇ ਤੇ ਰੈਜ਼ੋਲੂਸ਼ਨ ਵਿਧਾਨ ਸਭਾ 'ਚ ਆਊਗਾ। ਬਾਕੀ ਲੋਕਾਂ ਦੀ ਕਚਹਿਰੀ 'ਚ MLA ਨੰਗੇ ਹੋਣਗੇ। ਪਰ
ਮੈਂ ਜਿਵੇਂ ਗੱਲ ਕੀਤੀ ਕਿ ਤੁਸੀਂ ਬਾਇਓਫਿਜ਼ਿਕਸ ਦੇ ਵਿੱਚ ਪੀਐਚਡੀ ਪੂਰੀ ਕੀਤੀ ਆ। ਰਿਮਲ, ਮਤਲਬ ਅਸੀਂ ਇਹ ਦੇਖ ਰਹੇ ਹਾਂ ਕਿ ਮਤਲਬ ਸੱਥ ਇਸ ਮੋਰਚੇ ਨੂੰ ਲੀਡ ਕਰ ਰਹੀ ਆ। ਇਸ ਤੋਂ ਪਹਿਲਾਂ ਮੱਤੇਵਾੜਾ ਦਾ ਇੱਕ ਹਿਸਟੋਰੀਕਲ ਮੋਰਚਾ ਜਿਹਨੂੰ ਸੱਥ ਨੇ ਸ਼ੁਰੂ ਕੀਤਾ, ਤੇ ਪੰਜਾਬ ਦੇ ਵਿੱਚ ਮਤਲਬ ਜਿੱਥੇ ਲੋਕ ਸੋਚਦੇ ਵੀ ਨਹੀਂ ਸੀ ਕਿ ਵਾਤਾਵਰਨ ਨੂੰ ਲੈ ਕੇ ਕੋਈ ਇਸ ਤਰੀਕੇ ਦੀ ਮੁਹਿੰਮ ਖੜੀ ਹੋ ਜੂ, ਉਹ ਮੋਰਚਾ ਚਲਾ ਕੇ ਤੇ ਉਹਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਇਆ। ਤੇ ਉਸ ਤੋਂ ਇਲਾਵਾ ਯੂਨੀਵਰਸਿਟੀ ਨੂੰ ਲਗਾਤਾਰ ਸੈਂਟਰਲਾਈਜ਼ੇਸ਼ਨ ਹੋਣ ਤੋਂ ਰੋਕਣ ਦਾ ਮਸਲਾ ਹੋਵੇ, ਚਾਹੇ ਮਤਲਬ ਪੰਜਾਬ ਪ੍ਰਸਤੀ ਦੀ ਗੱਲ ਯੂਨੀਵਰਸਿਟੀਆਂ 'ਚ ਕਰਕੇ, ਤੇ ਮਤਲਬ ਨਾਲ ਦੀ ਨਾਲ ਪੰਥ ਪ੍ਰਸਤੀ ਦੀ ਗੱਲ ਯੂਨੀਵਰਸਿਟੀਆਂ 'ਚ ਕਰਕੇ, ਤੇ ਇੱਕ ਨਵੀਂ ਲੀਡਰਸ਼ਿਪ ਉਭਾਰਨੀ, ਤੇ ਜਿੱਥੇ ਸਰਮਾਏਦਾਰ ਵੱਡੀਆਂ ਪਾਰਟੀਆਂ ਚੋਣਾਂ ਦੇ ਵਿੱਚ ਵੱਡਾ ਸਰਮਾਇਆ ਲਾ ਕੇ ਚੋਣਾਂ ਲੜਦੀਆਂ ਨੇ, ਉੱਥੇ ਸੱਥ ਨੇ ਆਪਣੇ ਕੰਮਾਂ ਦੇ ਜ਼ੋਰ ਦੇ ਉੱਤੇ ਆਪਣੀ ਥਾਂ ਬਣਾਈ। ਮਤਲਬ ਮੇਰਾ ਸਵਾਲ ਤੁਹਾਨੂੰ ਇਹ ਆ ਕਿ ਆਮ ਤੌਰ ਦੇ ਉੱਤੇ ਮਤਲਬ ਵਿਦਿਆਰਥੀ, ਆਮ ਘਰਾਂ ਦੇ ਵਿਦਿਆਰਥੀ ਜਦੋਂ ਜਿਸ ਲੈਵਲ ਤੇ ਤੁਸੀਂ ਪਹੁੰਚੇ ਹੋ, ਜਾਂ ਸੱਥ ਦੇ ਹੋਰ ਨੌਜਵਾਨਾਂ ਨੂੰ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਪੀਐਚਡੀਆਂ ਆਪਣੀਆਂ ਪੂਰੀਆਂ ਕਰ ਰਹੇ ਨੇ, ਵੀ ਉਹਨਾਂ ਨੂੰ ਹੁੰਦਾ ਕਿ ਅਸੀਂ ਆਪਣਾ ਕਰੀਅਰ ਬਣਾਈਏ ਅੱਗੇ। ਮਤਲਬ ਅਸੀਂ ਤੁਹਾਨੂੰ ਵੀ ਹੋ ਸਕਦਾ ਕਈ ਆਫਰ ਆਏ ਹੋਣਗੇ ਵੀ ਤੁਸੀਂ ਆ ਛੱਡੋ ਮੋਰਚਾ ਤੇ ਤੁਹਾਨੂੰ ਨੌਕਰੀ ਦਿੰਦੇ ਆ ਜਾਂ ਇੱਥੇ ਪ੍ਰੋਫੈਸਰ ਲਾਉਂਦੇ ਆ। ਮਤਲਬ ਇਹ ਸਾਰਾ ਕੁਛ ਹੁੰਦਾ, ਪਰ ਤੁਹਾਡੀ ਟੀਮ ਜਿਹੜੀ ਆ ਉਹਦਾ ਭਵਿੱਖ ਕੀ ਆ? ਤੁਸੀਂ ਹੁਣ ਕਾਲਜ ਤੋਂ ਬਾਅਦ ਤੁਹਾਡੀਆਂ ਹੁਣ ਡਿਗਰੀਆਂ ਪੂਰੀਆਂ ਹੋਣ ਜਾ ਰਹੀਆਂ, ਸੱਥ ਨੂੰ ਕੋਈ ਸਾਲ ਜਿਵੇਂ ਮੈਨੂੰ ਲੱਗਦਾ 5-6 ਸਾਲ ਦਾ ਸਫ਼ਰ ਜਿਹੜਾ ਇਹ ਪੂਰਾ ਹੋਇਆ, ਵੀ ਕੀ ਪੰਜਾਬ ਦੇ ਲੋਕ ਜਿਹੜੀ ਆਸ ਦੇਖ ਰਹੇ ਆ ਵੀ ਤੁਸੀਂ ਉਹਨੂੰ ਕੰਟੀਨਿਊ ਰੱਖੋਗੇ? ਕੀ ਆਪਣਾ ਭਵਿੱਖ ਕੀ ਦੇਖ ਰਹੇ ਆ ਜਿਹੜੇ ਸੱਥ ਦੇ ਨੌਜਵਾਨ ਆਗੂ ਨੇ, ਵਿਦਿਆਰਥੀ ਆਗੂ ਨੇ? ਦੇਖੋ, ਸੱਥ ਦੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਸ਼ੁਰੂਆਤ ਵੀ ਜਿਹੜੀ ਹੋਈ ਸੀਗੀ ਵੀ ਉਹ ਮਤਲਬ ਵੀ ਪੰਜਾਬ ਦੇ ਸਿੱਖਾਂ ਦੇ ਹੱਕ ਹਕੂਕ ਵਾਸਤੇ ਹੀ ਹੋਈ ਸੀਗੀ। ਵੀ ਸਾਨੂੰ ਜਦੋਂ ਯੂਨੀਵਰਸਿਟੀ 'ਚ ਆਏ ਆ ਤੇ ਉਦੋਂ ਲੱਗਾ ਵੀ ਚਲੋ ਪੰਜਾਬ ਲੈਵਲ ਤੇ ਜਿਹੜੇ ਮੱਦੇ ਚੱਲਦੇ ਆ, ਵੀ ਯੂਨੀਵਰਸਿਟੀ ਆਣ ਕੇ ਵੀ ਸਾਨੂੰ ਇਹ ਲੱਗਾ ਵੀ ਹਾਂ ਵੀ ਸਾਡੇ ਹੱਕਾਂ ਤੇ ਡਾਕਾ ਵੱਜ ਰਿਹਾ। ਵੀ ਮਤਲਬ ਲਗਾਤਾਰਤਾ 'ਚ ਆਪਾਂ ਜਿੱਦਾਂ ਮਤਲਬ ਸਾਡੀ ਇਕੋਨਮੀ ਨੂੰ ਹਾਸ਼ੀਏ 'ਚ ਧੱਕਿਆ ਜਾ ਰਿਹਾ ਆ, ਸਾਡੀ ਨੌਜਵਾਨੀ ਨੂੰ ਹਾਸ਼ੀਏ 'ਚ ਧੱਕਿਆ ਜਾ ਰਿਹਾ, ਵੀ ਉਹ ਨਸ਼ੇ 'ਚ ਗਲਤਾਨ ਕਰ ਲਓ, ਵੀ ਜਾਂ ਸਾਡੀ ਮਤਲਬ ਫਾਰਮਿੰਗ ਐਗਰੀਕਲਚਰ ਸੈਕਟਰ ਨੂੰ ਕਿਵੇਂ ਲੈਪਸ ਕੀਤਾ ਗਿਆ। ਤੇ ਜਦੋਂ ਅਸੀਂ ਐਜੂਕੇਸ਼ਨ ਦੇ ਸੈਕਟਰ 'ਚ ਆਏ ਵੀ ਬਹੁਤ ਔਖਾ ਸੀਗਾ ਵੀ ਸਰਵਾਈਵ ਕਰਕੇ ਆਉਣਾ, ਤੇ ਇੱਥੇ ਵੀ ਸਾਨੂੰ ਜਿਹੜਾ ਹਾਸ਼ੀਏ 'ਚ ਧੱਕਿਆ ਜਾ ਰਿਹਾ ਕਿ ਕੋਈ ਪੰਜਾਬ ਦੀ ਗੱਲ ਨਹੀਂ ਇੱਥੇ ਕਰ ਰਿਹਾ, ਵੀ ਕੋਈ ਮਤਲਬ ਸਿੱਖਾਂ ਦੀ ਗੱਲ ਨਹੀਂ ਹੋ ਰਹੀ ਵੀ। ਤੇ ਮਤਲਬ ਹੁਣ ਤੁਸੀਂ ਲਾ ਲਓ ਪੰਜਾਬ ਯੂਨੀਵਰਸਿਟੀ ਜਿਹਦਾ ਨਾਮ ਹੀ ਪੰਜਾਬ ਤੋਂ ਆ, ਵੀ ਉੱਥੇ ਪੰਜਾਬ ਦੇ ਵਸਿੰਦੇ ਹੀ ਨਹੀਂ ਰਹਿ ਗਏ। 25 ਤੋਂ 30% ਜਿਹੜੇ ਆ ਵੀ ਮਸਾਂ ਅੱਜ ਦੇ ਟਾਈਮ ਦੇ ਵਿੱਚ ਇੱਥੇ ਨੌਜਵਾਨ ਜਿਹੜੇ ਪੰਜਾਬ ਤੋਂ ਪੜ੍ਹ ਰਹੇ ਨੇ, ਜਦ ਕਿ ਯੂਨੀਵਰਸਿਟੀ ਹੈ ਪੰਜਾਬ ਦੀ। ਤੇ ਏਡਾ ਮਾੜਾ ਹਾਲ ਹੋ ਗਿਆ ਵੀ ਅੱਜ ਪੰਜਾਬ ਦੀ ਤੇ ਇੱਥੇ ਕੋਈ ਸੇਇੰਗ ਨਹੀਂ। ਹਿਮਾਚਲ ਵਰਗੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੀ ਇੱਥੇ 7.5% ਐਸਟੀ ਦੇ ਨਾਮ ਤੇ ਕੋਟਾ ਚੱਲ ਰਿਹਾ। ਵੀ ਜਦੋਂ ਇਹੋ ਜਿਹੀਆਂ ਗੱਲਾਂ ਹੀ ਸੋਚੀਆਂ ਨੇ, ਵੇਖੀਆਂ ਨੇ ਇੱਥੇ ਵੀ ਸਾਡੇ ਨਾਲ ਹੁੰਦੀ ਪਾਰਸ਼ੈਲਿਟੀ ਵੇਖੀ ਆ, ਉੱਤੋਂ ਦੀ ਇੱਥੇ ਦਾ ਜਿਹੜਾ ਕਲਚਰ ਵੇਖਿਆ, ਵੀ ਇੱਥੇ ਦਾ ਨੈਰੇਟਿਵ ਜਿਹੜਾ ਵੀ ਪਹਿਲੋਂ ਜਦੋਂ ਇੱਥੇ ਸ਼ੁਰੂਆਤ ਹੋਈ ਆ ਵੀ ਕਾਮਰੇਡਾਂ ਨੇ ਕਿਵੇਂ ਦਾ ਇੱਥੇ ਮਾਹੌਲ ਬਣਾਇਆ ਸੀਗਾ, ਜਾਂ ਉੱਥੇ ਲੈਫਟ ਜਾਂ ਲਿਬਰਲ ਦਾ ਜਿਹੜਾ ਸੀਗਾ ਵੀ ਸਾਡੀ ਤੇ ਇੱਥੇ ਕੋਈ ਸੇਇੰਗ ਨਹੀਂ ਸੀ ਹੈਗੀ। ਸੋ ਉਹ ਸੇਇੰਗ ਜਿਹੜੀ ਅਸੀਂ ਲਗਾਤਾਰਤਾ ਤੇ ਉਹਦੇ ਲਈ ਸਟਰਗਲ ਕੀਤਾ, ਸੰਘਰਸ਼ ਕੀਤਾ, ਆਪਦੀ ਆਵਾਜ਼ ਨੂੰ ਬੁਲੰਦ ਕੀਤਾ, ਤੇ ਆਪਦੇ ਕੰਮ ਨੂੰ ਮਤਲਬ ਵੀ ਜਿਹੜਾ ਮੁੱਖ ਰੱਖ ਕੇ ਸਾਰਾ ਸਟਰਗਲ ਜਿਹੜਾ ਸੀਗਾ ਉਹ ਸਟੂਡੈਂਟ ਜੇ ਐਜ਼ ਅ ਸਟੂਡੈਂਟ ਅਸੀਂ ਇੱਥੇ ਆਏ, ਤੇ ਸਟੂਡੈਂਟ ਨੂੰ ਅੱਗੇ ਰੱਖ ਕੇ, ਸਟੂਡੈਂਟ ਦੇ ਇਸ਼ੂ ਨੂੰ ਅੱਗੇ ਰੱਖ ਕੇ, ਨਾਲ ਹੀ ਆਪਣੀ ਜੜ੍ਹਾਂ ਨੂੰ ਲੈ ਕੇ ਉਹ ਜਿਹੜਾ ਸਟਰਗਲ ਕੀਤਾ। ਸੋ ਉਹ ਸੰਘਰਸ਼ ਲਈ ਇਹ ਜਥੇਬੰਦੀ ਦੀ ਜਿਹੜੀ ਫਾਰਮੇਸ਼ਨ ਹੋਈ ਆ। ਤੇ ਜੇ ਅਸੀਂ ਅੱਜ ਪੜ੍ਹਦੇ ਜਦੋਂ ਇੱਥੇ ਆਏ ਆ, ਜੇ ਉੱਥੇ ਆਣ ਕੇ ਅਸੀਂ ਇਸ ਸੰਘਰਸ਼ ਦੀ ਗੱਲ ਕਰ ਰਹੇ ਆ, ਤੇ ਇੱਥੋਂ ਜਾਣਾ ਤੇ ਅਸੀਂ ਸਮਾਜ 'ਚ ਆ। ਤੇ ਸਾਡਾ ਵਿਜ਼ਨ ਵੀ ਜਿਹੜਾ ਸੱਥ ਦਾ ਇਹੀ ਸੀਗਾ ਵੀ ਹਾਂ ਵੀ ਜਿਹੜਾ ਇਹ ਇੱਥੇ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਨੇ, ਵੀ ਜਿਹੜੀ ਇਹ ਨਰਸਰੀ ਆ ਲੱਗੀ ਹੋਈ ਆ, ਵੀ ਇਹ ਆਮ ਘਰਾਂ ਦੇ ਬੱਚਿਆਂ ਵਾਸਤੇ ਸੀਗੀ ਨਾ, ਮਤਲਬ ਦੇ ਨਾਲ ਵੀ ਉਹਨਾਂ ਦੀਆਂ ਲੀਡਰਸ਼ਿਪ ਕੁਆਲਿਟੀਆਂ ਵੀ ਜਿਹੜੀਆਂ ਉਹ ਡਿਵੈਲਪ ਹੋਣ ਵੀ। ਤੇ ਜੇ ਕਿਉਂ ਡਿਵੈਲਪ ਹੋਣ ਵੀ ਕੱਲ ਨੂੰ ਇਸੇ ਬੱਚਿਆਂ ਨੇ ਸਮਾਜ 'ਚ ਜਾਣਾ। ਤੇ ਜੇ ਅਸੀਂ ਅੱਜ ਇਹ ਸੰਘਰਸ਼ ਕਰਕੇ ਇੱਥੇ ਲਗਾਤਾਰ ਤੇ ਲੱਗੇ ਹੋਏ ਆ, ਤੇ ਇਸ ਸੰਘਰਸ਼ ਨੂੰ ਅਸੀਂ ਸਮਾਜ 'ਚ ਜਾ ਕੇ ਵੀ ਕੰਟੀਨਿਊ ਰੱਖਾਂਗੇ। ਸੋ ਅੱਜ ਜਿਹੜੀਆਂ ਦਰਪੇਸ਼ ਮੁਸ਼ਕਲਾਂ ਐਜੂਕੇਸ਼ਨ 'ਚ ਆ ਰਹੀਆਂ ਨੇ, ਤੇ ਉਹ ਐਜੂਕੇਸ਼ਨ ਦੀ ਗੱਲ ਅਸੀਂ ਇੱਥੇ ਰਹਿ ਕੇ ਕਰ ਰਹੇ ਹਾਂ। ਜੋ ਪੰਜਾਬ ਨੂੰ ਆ ਰਹੀਆਂ ਨੇ, ਕੱਲ ਨੂੰ ਅਸੀਂ ਜਦੋਂ ਪੰਜਾਬ 'ਚ ਜਾਵਾਂਗੇ, ਸਾਨੂੰ ਉਸ ਸਟਰਗਲ ਨੂੰ, ਉਸ ਸੰਘਰਸ਼ ਨੂੰ ਅਸੀਂ ਕੰਟੀਨਿਊ ਰੱਖਾਂਗੇ। ਓਕੇ, ਤੇ ਮਤਲਬ ਸੱਥ ਦੇ ਮਤਲਬ ਵਿਦਿਆਰਥੀ ਜੀਵਨ ਤੋਂ ਬਾਅਦ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਐਕਟਿਵਿਜ਼ਮ ਆ ਉਹਨੂੰ ਮਤਲਬ ਜਿਹੜਾ ਆ ਤੁਸੀਂ ਜਾਰੀ ਰੱਖੋਗੇ, ਇਹੀ ਤੁਸੀਂ ਗੱਲ ਕਹਿ ਰਹੇ ਹੋ? ਕਿਉਂਕਿ ਵਿੱਚ ਤੁਹਾਡਾ ਕੁਛ ਨੈਟਵਰਕ ਟੁੱਟ ਰਿਹਾ ਸੀ।
ਹਾਂਜੀ, ਇਹੀ ਆਪਾਂ ਮਤਲਬ ਵੀ ਮੇਰੀ ਗੱਲ ਦਾ ਭਾਵ ਇਹੀ ਸੀਗਾ ਵੀ ਆਪਾਂ ਜੋ ਅਸੀਂ ਇਹ ਸਟਰਗਲ ਵੀ ਚਿੰਨ੍ਹ ਬੱਚਿਆਂ ਦੇ ਵਿੱਚ ਇਹ ਲਾਈਏ ਵੀ ਜਦੋਂ ਅਸੀਂ ਪੜ੍ਹ ਵੀ ਰਹੇ ਹਾਂ ਤੇ ਆਪਣੇ ਹੱਕ ਹਕੂਕ ਦੀ ਗੱਲ ਕਰਨੀ ਆ। ਸੋ ਇਹੀ ਗੱਲ ਅਸੀਂ ਜਦੋਂ ਸਮਾਜ ਐਜ਼ ਅ ਸਿਟੀਜ਼ਨ ਵਿਚਰ ਰਹੇ ਹਾਂ, ਪੰਜਾਬ 'ਚ ਵਿਚਰਾਂਗੇ ਤੇ ਉੱਥੇ ਵੀ ਅਸੀਂ ਇਹ ਜਿਹੜੀ ਆ ਵੀ ਗੱਲ ਕਰਾਂਗੇ। ਸੋ ਲਗਾਤਾਰ ਅਸੀਂ ਇੱਥੇ ਵੀ ਇਵੋਲਵ ਹੋਏ ਹਾਂ, ਉਹਦੇ ਜਥੇਬੰਦੀ ਕਿਵੇਂ ਦੀ ਹੋਊਗੀ, ਕੀ ਰੂਪ ਰੇਖਾ ਉਹ ਇੱਥੇ ਦੀ ਵੀ ਅਸੀਂ, ਕਿਉਂਕਿ ਸਾਰੇ ਬੱਚੇ ਗੁਰਮਤੇ ਵਾਲਾ ਸਿਧਾਂਤ ਆ, ਇੱਥੇ ਸਾਰੇ ਮਿਲ ਕੇ ਬੈਠ ਕੇ ਗੱਲਬਾਤ ਕਰੀਦੀ ਆ, ਕੋਈ ਉੱਤੇ ਬੈਠਾ ਨਹੀਂ ਸਾਡਾ ਗੋਡਫਾਦਰ ਡਿਕਟੇਟ ਕਰ ਰਿਹਾ। ਸੋ ਪੰਜਾਬ ਦੀ ਵੀ ਆਪਾਂ ਉੱਦਾਂ ਹੀ ਰੂਪ ਰੇਖਾ ਬਣਾਵਾਂਗੇ ਤੇ ਉੱਦਾਂ ਇਸ ਸਟਰਗਲ ਨੂੰ ਕਿਵੇਂ ਕੰਟੀਨਿਊ ਉੱਥੇ ਰੱਖਿਆ ਜਾ ਸਕਦਾ ਵੀ ਪੜ੍ਹ ਲਿਖ ਕੇ ਜਿਹੜਾ ਅਸੀਂ ਮਤਲਬ ਇੱਥੋਂ ਜਾ ਰਹੇ ਹਾਂ, ਜਿਹੜੀਆਂ ਇਹ ਗੱਲਾਂ ਜਿਹੜੀਆਂ ਅੱਜ ਤੁਹਾਡੇ ਨਾਲ ਅਸੀਂ ਕਰ ਰਹੇ ਹਾਂ, ਜੋ ਅਸੀਂ ਸਿੱਖੀਆਂ ਨੇ ਇੱਥੇ ਆਣ ਕੇ, ਵੀ ਇਹਨੂੰ ਜਿਹੜਾ ਪੰਜਾਬ 'ਚ ਇੰਪਲੀਮੈਂਟ ਕਰਾਂਗੇ। ਬਿਲਕੁਲ ਰਿਮਲਜੋਤ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਇਹ ਗੱਲਬਾਤ ਕੀਤੀ, ਕਿਉਂਕਿ ਤੁਹਾਡੇ ਰੁਝੇਵੇਂ ਕਾਫੀ ਰਹਿੰਦੇ ਆ, ਤੁਹਾਡੀ ਪੜ੍ਹਾਈ ਦਾ ਵੀ ਤੇ ਨਾਲ ਸੰਘਰਸ਼ ਦਾ ਵੀ, ਤੇ ਕਾਫੀ ਸਪਸ਼ਟਤਾ ਦੇ ਨਾਲ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ। ਖਾਸ ਤੌਰ ਤੇ ਜਿਹੜੇ ਬੜੇ ਅਹਿਮ ਮਸਲਾ ਆ ਇਹ, ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਸਾਰੀ ਗੱਲਬਾਤ ਆ, ਇਹਦੇ ਚੋਂ ਸਾਨੂੰ ਇਹ ਗੱਲ ਸਮਝਣ ਨੂੰ ਮਿਲਦੀ ਆ ਕਿ ਜਿਹੜੀ ਲੜਾਈ ਆ, ਮਤਲਬ ਉਹ ਕੇਂਦਰਿਤ ਹੋਣੀ ਚਾਹੀਦੀ ਆ ਮੁੱਦੇ ਦੇ ਉੱਤੇ, ਪਰ ਜਿਹੜਾ ਉਹ ਮੁੱਦਾ ਹੁੰਦਾ ਆ, ਉਹ ਇਕੱਲਾ ਮਹਿਜ਼ ਆਪਣੇ ਆਪ ਦੇ ਵਿੱਚ ਕਿਤੇ ਅਲੈਹਦਗੀ 'ਚ ਨਹੀਂ ਵਿਚਰ ਰਿਹਾ ਹੁੰਦਾ, ਉਹ ਬਾਕੀ ਦੇ ਸਾਰੇ ਮਸਲੇ ਮੁੱਦਿਆਂ ਦੇ ਨਾਲ ਜੁੜਿਆ ਹੁੰਦਾ। ਤੇ ਇਸੇ ਤਰੀਕੇ ਦੇ ਨਾਲ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਇਹ ਲੜਾਈ ਆ, ਪੰਜਾਬ ਯੂਨੀਵਰਸਿਟੀ ਬਚਾਉਣ ਦੀ, ਇਹ ਲੜਾਈ ਪੰਜਾਬ ਨੂੰ ਬਚਾਉਣ ਤੋਂ ਵੱਖਰੀ ਨਹੀਂ ਆ। ਇਹ ਲੜਾਈ ਉਸੇ ਕੜੀ ਦਾ ਹੀ ਹਿੱਸਾ ਆ, ਕਿਉਂਕਿ ਪੰਜਾਬ ਯੂਨੀਵਰਸਿਟੀ ਅੱਜ ਜੇ ਪੰਜਾਬ ਤੋਂ ਖੁੱਸ ਰਹੀ ਆ, ਤਾਂ ਇਹ ਉਸੇ ਲੜੀ 'ਚ ਖੁੱਸ ਰਹੀ ਆ ਜਿਹਦੇ 'ਚ ਪੰਜਾਬ ਤੋਂ ਬਹੁਤ ਕੁਛ ਪਹਿਲਾਂ ਖੋਇਆ ਜਾ ਚੁੱਕਿਆ। ਤਾਂ ਇੱਕ ਤਰ੍ਹਾਂ ਦੇ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਰਿਵਰਸ ਕਰਨਾ ਜਿਹੜਾ ਅਟੈਕ ਪੰਜਾਬ ਦੇ ਉੱਤੇ ਹੋਇਆ, ਇਹ ਉਸ ਦਾ ਇੱਕ ਕੇਂਦਰ ਬਣ ਸਕਦੀ ਹੈ ਕਿ ਜੇ ਪੰਜਾਬ ਦੇ ਲੋਕ ਇੱਥੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਂਦੇ ਆ, ਤਾਂ ਫਿਰ ਇੱਥੋਂ ਜੋ ਪਹਿਲਾਂ ਉਹਨਾਂ ਤੋਂ ਖੋਇਆ ਜਾ ਚੁੱਕਿਆ, ਉਹਨੂੰ ਮੁੜ ਹਾਸਲ ਕਰਨ ਲਈ ਇੱਕ ਵਾਰ ਤੁਸੀਂ ਇਹ ਕਹਿ ਸਕਦੇ ਹੋ ਕਿ ਜਦੋਂ ਦੋ ਜਿਹੜੀਆਂ ਟੀਮਾਂ ਆ ਮੈਦਾਨ ਦੇ ਵਿੱਚ ਭਿੜਦੀਆਂ ਨੇ ਆਪਸ 'ਚ, ਤਾਂ ਉਹ ਇੱਕ ਵਾਰ ਜਿਹੜੀ ਇੱਕ ਟੀਮ ਆ, ਉਹ ਆਪਣੇ ਗੋਲ ਪੋਸਟ ਤੱਕ ਜਦੋਂ ਗੋਲ ਹੋਣ ਲੱਗਦਾ ਆ, ਤਾਂ ਉਸ ਗੋਲ ਨੂੰ ਬਚਾ ਕੇ ਤੇ ਉੱਥੋਂ ਕਾਊਂਟਰ ਅਟੈਕ ਜਦੋਂ ਕਰਦੀ ਆ, ਤੇ ਫਿਰ ਸਭ ਤੋਂ ਵੱਧ ਸੰਭਾਵਨਾ ਹੁੰਦੀ ਆ ਕਿ ਉਹ ਦੂਜੀ ਟੀਮ ਦੇ ਗੋਲ 'ਚ ਜਾ ਕੇ ਗੇਂਦ ਜਿਹੜੀ ਆ ਉਹ ਸੁੱਟੇ। ਕਾਊਂਟਰ ਅਟੈਕ ਨੂੰ ਸਭ ਤੋਂ ਕਹਿ ਸਕਦੇ ਹਾਂ ਕਿ ਕਾਰਗਰ ਅਟੈਕ ਮੰਨਿਆ ਜਾਂਦਾ ਆ, ਜਿਹੜੀਆਂ ਸਪੋਰਟਸ ਨੇ ਉਹਨਾਂ ਦੇ ਵਿੱਚ, ਤੇ ਇਸੇ ਤਰੀਕੇ ਦੇ ਨਾਲ ਜੰਗ ਦੇ ਵਿੱਚ ਵੀ ਕਾਊਂਟਰ ਅਟੈਕ ਨੂੰ ਸਭ ਤੋਂ ਕਾਰਗਰ ਅਟੈਕ ਮੰਨਿਆ ਜਾਂਦਾ ਹੈ। ਤੇ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਬਚਾਉਣ ਦਾ ਇਹ ਸੰਘਰਸ਼ ਆ, ਇਹ ਇੱਕ ਤਰੀਕੇ ਦੇ ਨਾਲ ਕਾਊਂਟਰ ਅਟੈਕ ਆ ਕਿ ਜਿਸ ਤਰੀਕੇ ਦਾ ਹਮਲਾ ਪੰਜਾਬ ਦੇ ਉੱਤੇ ਲਗਾਤਾਰ ਦਿੱਲੀ ਦੀ ਹਕੂਮਤ ਵੱਲੋਂ ਕੀਤਾ ਗਿਆ, ਪੰਜਾਬ ਦੇ ਜ਼ਮੀਨ, ਪੰਜਾਬ ਦਾ ਪਾਣੀ, ਪੰਜਾਬ ਦੀ ਪਛਾਣ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਬੋਲੀ, ਪੰਜਾਬ ਦਾ ਸਾਰਾ ਕੁਝ ਜਿਹੜਾ ਆ ਉਹ ਖੋਹ ਲਿਆ ਦਿੱਲੀ ਦੀ ਹਕੂਮਤ ਨੇ। ਪਰ ਹੁਣ ਪੰਜਾਬ ਦੇ ਨੌਜਵਾਨ ਜਿਹੜੇ ਆ, ਉਹ ਆਪਣਾ ਗੋਲ ਪੋਸਟ ਸਿਕਿਉਰ ਕਰਕੇ ਤੇ ਮੁੜ ਕਾਊਂਟਰ ਅਟੈਕ ਕਰਨ ਦੀ ਤਿਆਰੀ ਕਰ ਰਹੇ ਨੇ ਤੇ ਸੰਘਰਸ਼ ਕਰ ਰਹੇ ਨੇ ਪੰਜਾਬ ਦੀਆਂ ਸੜਕਾਂ ਤੇ, ਪੰਜਾਬ ਦੀ ਜ਼ਮੀਨ ਤੇ। ਇਹ ਚੰਡੀਗੜ੍ਹ ਬਾਰੇ ਮੈਂ ਦੱਸਦਿਆਂ ਜਾਂਦਾ ਕਿ ਇਹ ਪੰਜਾਬ ਦੀ ਪੇਂਡੂ ਜ਼ਮੀਨ ਆ। ਇਹ ਅੱਜ ਸਾਨੂੰ ਚੰਡੀਗੜ੍ਹ ਸ਼ਹਿਰ ਦਿਖਦਾ, ਪਰ ਜਿੱਥੇ ਯੂਨੀਵਰਸਿਟੀ ਆ, ਇਹ ਧਨਾਸ ਪਿੰਡ ਆ, ਜਿਹੜਾ ਕਿ ਹਜੇ ਵੀ ਵਸਦਾ ਆ। ਇਹ ਉਹਦੀ ਸਾਰੀ ਜ਼ਮੀਨ ਆ ਤੇ ਉਹਦੇ ਥੇ ਨੇ ਸਾਰੇ ਚੰਡੀਗੜ੍ਹ ਦੇ ਵਿੱਚ। ਇਹ ਪੰਜਾਬ ਦੇ ਪੇਂਡੂ ਲੋਕਾਂ ਦੀ ਧਰਤੀ, ਉਹਨਾਂ ਦੇ ਖੂਨ ਪਸੀਨੇ ਨਾਲ ਸਿੰਜੀ ਹੋਈ ਧਰਤੀ ਆ। ਇਹ ਕਹਾਣੀ ਬੜੀ ਲੰਮੀ ਇਹਦੇ ਆ 'ਚ ਨਾ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ, ਮਾਫੀ ਚਾਹੁੰਦਾ ਤੁਹਾਨੂੰ ਟੋਕਿਆ, ਬਿਲਕੁਲ ਜੀ। ਵੀ ਸਿਰਫ ਜ਼ਮੀਨ ਮਤਲਬ ਗੱਲ ਕੀ ਹੁੰਦੀ ਹੈ ਵੀ ਪੰਜਾਬ ਯੂਨੀਵਰਸਿਟੀ ਇੱਕ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਆ ਤੇ ਇਹ ਸ਼ੁਰੂ ਤੋਂ ਇੱਕ ਰੋਲੇ ਦਾ ਹੋ ਰਿਹਾ, ਜਿਹਦੇ ਕਰਕੇ ਇਹ ਹਾਈਲਾਈਟ ਹੁੰਦਾ। ਹੁਣ ਚੰਡੀਗੜ੍ਹ ਨਹੀਂ ਜਾ ਰਿਹਾ, ਮਤਲਬ ਇੱਥੇ ਦੇ ਜਿਹੜੇ ਹੋਰ ਅਦਾਰੇ ਜਿਨ੍ਹਾਂ ਵੱਲ ਅਸੀਂ ਧਿਆਨ ਹੀ ਨਹੀਂ ਦਿੱਤਾ, ਸਿਰਫ ਪੰਜਾਬ ਯੂਨੀਵਰਸਿਟੀ ਕਰਕੇ, ਜਿਵੇਂ ਉਹ ਮਿਸਾਲ ਦੇ ਤੌਰ ਤੇ ਪੀਜੀਆਈ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਵਿਜ਼ਨ ਸੀਗਾ। ਅੱਜ ਵੀ ਉਹਨਾਂ ਦੀ ਵੈਬਸਾਈਟ ਤੇ ਜਾਓ ਤੇ ਉੱਥੇ ਲਿਖਿਆ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਵਿਜ਼ਨ ਨਾਲ ਬਣਿਆ ਪੀਜੀਆਈ ਸੀਗਾ, ਵੀ ਇੱਥੇ ਦੇ ਲੋਕਾਂ ਨੂੰ ਜਿਹੜਾ ਆ ਵੀ ਮੁਹੱਈਆ ਸਹੂਲਤ ਕਰਾਉਣ ਵਾਸਤੇ ਆ, ਉਹਦੇ ਵਾਸਤੇ ਮੈਡੀਕਲ ਉਹਦੇ ਵਾਸਤੇ। ਪਰ ਅੱਜ ਤੁਸੀਂ ਵੇਖੋ ਉਹਦਾ ਹਾਲ ਕੀ ਆ, ਵੀ ਸੈਂਟਰ ਇਸ ਤਰ੍ਹਾਂ ਉਹਦੇ ਤੇ ਕਾਬਜ਼ ਹੋ ਗਿਆ ਵੀ ਅੱਜ ਉੱਥੇ ਨੋਟਿਸ ਕੀ ਨਿਕਲ ਰਹੇ ਵੀ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ। ਦੂਜੀ ਉਹਦੀ ਵੱਡੀ ਮਿਸਾਲ ਹੈਗੀ ਹੈ ਪੰਜਾਬ ਇੰਜੀਨੀਅਰਿੰਗ ਕਾਲਜ। ਪੰਜਾਬ ਇੰਜੀਨੀਅਰਿੰਗ ਕਾਲਜ ਜਿਹੜਾ ਇੱਕ ਪੰਜਾਬ ਦਾ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਸੀ, ਜਿਹੜਾ ਮੁਗਲਪੁਰੇ ਲਾਹੌਰ ਵਿੱਚ ਐਸਟੈਬਲਿਸ਼ ਹੋਇਆ ਸੀਗਾ, ਜਿਹੜਾ 1947 ਚ ਪਹਿਲਾਂ ਰੁੜਕੀ ਰਿਹਾ ਤੇ ਫਿਰ ਚੰਡੀਗੜ੍ਹ ਬੰਦ ਤੋਂ ਬਾਅਦ ਇੱਥੇ ਆਇਆ।
ਤੇ ਮਤਲਬ ਵੀ ਸਭ ਤੋਂ ਟੌਪ ਮੋਸਟ ਇੰਜੀਨੀਅਰਿੰਗ ਕਾਲਜ ਸੀਗਾ ਇੰਡੀਆ ਦਾ, ਪੰਜਾਬ ਇੰਜੀਨੀਅਰਿੰਗ ਕਾਲਜ। ਉਹ ਕਿਸੇ ਟਾਈਮ 2003 ਤੱਕ ਉਹ ਪੰਜਾਬ ਯੂਨੀਵਰਸਿਟੀ ਦੇ ਅੰਡਰ ਸੀਗਾ। ਸੈਨੇਟ ਉਹਨੂੰ ਗਵਰਨ ਕਰਦੀ ਸੀ, ਇੰਡਾਇਰੈਕਟਲੀ ਪੰਜਾਬ ਦੀ ਉਹਦੇ ਅੰਡਰ ਸੀਗਾ ਪੰਜਾਬ। ਅੱਜ ਦੇ ਟਾਈਮ ਤੇ ਉਹ ਅੱਜ ਸੈਂਟਰਲ ਐਜੂਕੇਸ਼ਨ ਇੰਸਟੀਟਿਊਸ਼ਨ ਆ। ਤੇ ਉਹ ਕੀਤਾ ਕਿਵੇਂ, ਉਹ ਇਦਾਂ ਹੀ ਜਿੱਦਾਂ ਅੱਜ ਬੋਰਡ ਆਫ ਗਵਰਨੈਂਸ ਇੱਥੇ ਲਾਉਣ ਦੀ ਤਿਆਰੀ ਆ, ਉਦਾਂ 2003 ਵਿੱਚ ਸੈਨੇਟ ਤੋਂ ਹਟਾ ਕੇ ਪੰਜਾਬ ਯੂਨੀਵਰਸਿਟੀ ਤੋਂ ਉਹਨੂੰ ਡੀਐਫਲੀਏਟ ਕਰਕੇ ਉਹਨੂੰ ਜਿਹੜਾ ਇਹਨਾਂ ਨੇ ਬਾਅਦ ਚ ਉਹ ਕੀਤਾ ਸੀਗਾ ਬੋਰਡ ਆਫ ਗਵਰਨੈਂਸ ਲਾਇਆ 2003 ਚ। 2007 ਚ ਫਿਰ ਉੱਥੇ ਪ੍ਰਪੋਜ਼ਲ ਲਿਆ ਤਾਂ ਆਟੋਨਮੀ ਦੇ ਨਾਮ ਤੇ ਉੱਥੇ ਬਣਾਇਆ ਸੀ ਇਹਨਾਂ ਨੇ ਬੋਰਡ। ਫਿਰ 7 ਚ ਲਿਆਂਦਾ ਵੀ ਇਹਨੂੰ ਸੈਂਟਰਲ ਐਜੂਕੇਸ਼ਨ ਇੰਸਟੀਟਿਊਸ਼ਨ ਬਣਾ ਦਈਏ ਵੀ। ਅੱਜ ਦੇ ਟਾਈਮ ਤੇ ਉਹ ਸੈਂਟਰਲ ਐਜੂਕੇਸ਼ਨਲ ਇੰਸਟੀਟਿਊਟ ਬਣਿਆ। ਤੇ ਜੇ ਅੱਜ ਅਸੀਂ ਸਟਰਗਲ ਨਹੀਂ ਕਰਦੇ ਤੇ ਜਿੱਦਾਂ ਸਾਡਾ ਪੀਜੀਆਈ ਜਿਹਦਾ ਹੁਣ ਨਾਮ ਨਿਸ਼ਾਨ ਨਹੀਂ ਪੰਜਾਬ ਦਾ ਉਹਦੇ ਤੇ, ਜਾਂ ਪੰਜਾਬ ਇੰਜੀਨੀਅਰਿੰਗ ਕਾਲਜ ਜਿਹਨੂੰ ਹੁਣ ਪੈਕ ਕਹਿ ਦਿੰਦੇ, ਪੈਕ ਯੂਨੀਵਰਸਿਟੀ, ਪੰਜਾਬ ਦਾ ਨਾਮ ਨਹੀਂ ਲੈਣ ਦਿੰਦੇ ਅਗਲੇ। ਇਹ ਨਹੀਂ ਪਤਾ ਵੀ ਆਉਂਦੇ ਸਮੇਂ 'ਚ ਉਹਦਾ ਨਾਮ ਬਦਲ ਦੇਣਾ, ਤੇ ਜਿੱਦਣ ਇਹ ਚੱਲ ਗਈ ਤੇ ਇਹਦਾ ਵੀ ਨਾਮ ਉਹ ਬਦਲਣਗੇ। ਸੋ ਇਹ ਸਾਰਿਆਂ ਨੂੰ ਸਾਨੂੰ ਜਿੱਦਾਂ ਤੁਸੀਂ ਕਿਹਾ ਵੀ ਲੜਾਈਆਂ ਇੰਟਰਲਿੰਕਡ ਨੇ। ਜੇ ਇੱਥੋਂ ਸ਼ੁਰੂਆਤ ਹੋਊਗੀ ਤੇ ਫਿਰ ਆਪਾਂ ਆਪਣੇ ਉਹ ਵੀ ਇੰਸਟੀਟਿਊਸ਼ਨ ਜਿਹੜੇ ਵਾਪਸ ਕਰਾਵਾਂਗੇ। ਬਿਲਕੁਲ, ਬਹੁਤ ਡੀਟੇਲਡ ਗੱਲ ਹੋਈ ਹੈ ਰੈਮਲ। ਤੇ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਸੀ ਤੁਸੀਂ ਉਹਨੂੰ ਬੜਾ ਸੋਹਣੇ ਤਰੀਕੇ ਦੇ ਨਾਲ ਕਲਮੀਨੇਟ ਕੀਤਾ। ਤੇ ਆਸ ਕਰਦੇ ਹਾਂ ਕਿ ਸਾਡੇ ਦਰਸ਼ਕ ਜਿਹੜੇ ਆ, ਭਾਵੇਂ ਉਹ ਵਿਦੇਸ਼ਾਂ 'ਚ ਵੱਡੀ ਗਿਣਤੀ 'ਚ ਬੈਠੇ ਆ ਤੇ ਪੰਜਾਬ 'ਚ ਵੀ ਜੋ ਸਾਨੂੰ ਦੇਖ ਰਹੇ ਆ, ਕਿ ਤੁਸੀਂ ਇਸ ਗੱਲ ਨੂੰ ਸਾਡੇ ਪ੍ਰੋਗਰਾਮ ਦੀ ਰਮਜ਼ ਨੂੰ ਜ਼ਰੂਰ ਸਮਝੋਗੇ। ਤੇ ਜਿਹੜਾ ਤੁਹਾਡਾ ਬਣਦਾ ਯੋਗਦਾਨ ਹਿੱਸਾ ਆ, ਭਾਵੇਂ ਲੋਕਾਂ ਨੂੰ ਸੁਚੇਤ ਕਰਕੇ ਜਾਂ ਕਿਸੇ ਵੀ ਹੋਰ ਤਰੀਕੇ ਦੇ ਨਾਲ ਇਸ ਸੰਘਰਸ਼ ਦੇ ਵਿੱਚ, ਇਸ ਮੂਵਮੈਂਟ ਦੇ ਵਿੱਚ ਪਾ ਸਕਦੇ ਹੋ, ਪਾਓਗੇ। ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਇੱਕ ਆਸ ਦੀ ਕਿਰਨ ਤੁਸੀਂ ਨੌਜਵਾਨਾਂ ਨੇ ਜਗਾਈ ਆ ਪੰਜਾਬ ਦੇ ਵਿੱਚ, ਇੱਕ ਮੈਚਿਓਰ ਲੀਡਰਸ਼ਿਪ ਦੀ, ਉਹ ਤੁਸੀਂ ਅੱਗੇ ਛੱਡਣਾ ਕੁਛ ਨਾ ਕੁਛ ਜ਼ਰੂਰ ਪੈਂਦਾ। ਕਿ ਜਿਹੜੇ ਮਤਲਬ ਆਪਣੀ ਕਰੀਅਰ ਓਰੀਐਂਟਡ ਅਪਰੋਚ ਹੈ ਜਿਹੜੀ, ਉਹਨੂੰ ਛੱਡ ਕੇ ਤੇ ਜਿਹੜੀ ਪੰਜਾਬ ਦੇ ਸੰਘਰਸ਼ ਦੀ ਗੱਲ ਆ ਉਹਨੂੰ ਪਹਿਲ ਤੇ ਰੱਖ ਕੇ ਤੁਸੀਂ ਅੱਗੇ ਤੁਰੋਗੇ। ਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਇਹਦੇ 'ਚ ਕਾਮਯਾਬ ਹੋਵੋ। ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਧੰਨਵਾਦ ਰੈਮਲਜੋਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।